ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਸਾਰੀ ਟੀਮ ਵੱਲੋਂ ਤੇ ਮੇਰੇ ਗੁਰਜਸਪਾਲ ਸਿੰਘ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਅਸੀਂ ਅੱਜ ਇੱਕ ਸਪੈਸ਼ਲ ਸੈਗਮੈਂਟ ਤੁਹਾਡੇ ਲਈ ਲੈ ਕੇ ਆਏ ਹਾਂ, ਜਿਹੜਾ ਸੰਘਰਸ਼ ਪੰਜਾਬ ਦੇ ਵਿੱਚ ਪਿਛਲੇ ਕਰੀਬ 2.5 ਮਹੀਨਿਆਂ ਤੋਂ ਚੱਲ ਰਿਹਾ ਹੈ। ਇਹ ਸੰਘਰਸ਼ ਚੱਲ ਰਿਹਾ ਬਾਪੂ ਸੂਰਤ ਸਿੰਘ ਹਣਾ ਦਾ, ਜਿਹੜੇ ਕਿ 16 ਜਨਵਰੀ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਤੇ ਜਿਹੜੇ ਬੰਦੀ ਪੋਲੀਟੀਕਲ ਪ੍ਰਿਜ਼ਨਰ ਨੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੀਆਂ ਜੇਲ੍ਹਾਂ ਦੇ ਵਿੱਚ, ਉਹਨਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਨੇ। ਪਹਿਲਾਂ ਥੋੜ੍ਹੀ ਜਿਹੀ ਬਰੀਫ ਮੈਂ ਇੰਟਰੋਡਕਸ਼ਨ ਇਸ ਸੰਘਰਸ਼ ਬਾਰੇ ਦੇਵਾਂ ਕਿ ਬਾਪੂ ਜੀ 16 ਜਨਵਰੀ ਤੋਂ ਇਸ ਸੰਘਰਸ਼ ਤੇ ਬੈਠੇ ਨੇ। ਪਹਿਲਾਂ ਉਹਨਾਂ ਨੇ ਆਪਣਾ ਸੰਘਰਸ਼ ਜਿਹੜਾ ਆਪਣੇ ਘਰ ਆਪਣੇ ਪਿੰਡ ਹਸਨਪੁਰ ਤੋਂ ਸ਼ੁਰੂ ਕੀਤਾ। 8 ਫਰਵਰੀ ਨੂੰ ਉਹਨਾਂ ਦੇ ਘਰ ਤੋਂ ਪੁਲਿਸ ਲੁਧਿਆਣੇ ਦੇ ਸਿਵਲ ਹਸਪਤਾਲ ਫੋਰਸੀਬਲੀ ਲੈ ਆਈ ਤੇ ਉੱਥੇ ਉਹਨਾਂ ਨੂੰ ਰੱਖਿਆ ਗਿਆ। ਪਹਿਲਾਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਸੀ। 26 ਫਰਵਰੀ ਤੱਕ ਉਹਨਾਂ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਸੀ, ਪਰ 26 ਫਰਵਰੀ ਨੂੰ ਪੁਲਿਸ ਇੱਕੋ ਦਮ ਹਸਪਤਾਲ ਦੇ ਵਿੱਚ ਆਈ ਤੇ ਉੱਥੋਂ 4 ਬੰਦਿਆਂ ਨੂੰ ਉਹਨਾਂ ਨੇ ਅਰੈਸਟ ਕੀਤਾ, ਜਿਹਦੇ ਵਿੱਚ ਕਿ ਬਾਪੂ ਜੀ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਅਤੇ ਜਿਹੜੇ ਉੱਗੇ ਮੀਡੀਆ ਪਰਸਨ ਸੁਰਿੰਦਰ ਸਿੰਘ ਹੋਣੀ ਵੀ ਸਨ। ਬਾਕੀਆਂ ਤਿੰਨਾਂ ਨੂੰ, ਉਹਨਾਂ ਵਿੱਚੋਂ 2 ਲੋਕਾਂ ਨੂੰ ਸੇਮ ਡੇ ਛੱਡ ਦਿੱਤਾ ਗਿਆ, ਪਰ ਰਵਿੰਦਰਜੀਤ ਸਿੰਘ ਅਜੇ ਤੱਕ ਜੇਲ੍ਹ ਦੇ ਵਿੱਚ ਹਨ। ਉਹਨਾਂ ਨੂੰ ਪੁਲਿਸ ਨੇ ਆਪਣੀ ਕਸਟਡੀ ਦੇ ਵਿੱਚ ਰੱਖਿਆ ਹੋਇਆ। ਸੋ ਇਸੇ ਦੇ ਉੱਤੇ ਡਿਸਕਸ਼ਨ ਕਰਨ ਦੇ ਲਈ ਮੇਰੇ ਨਾਲ ਅੱਜ ਲਾਈਨ ਤੇ ਨੇ ਬਾਪੂ ਸੂਰਤ ਸਿੰਘ ਹੋਣਾ ਦੇ ਬੇਟੀ ਬੀਬੀ ਮਨਦੀਪ ਕੌਰ ਤੇ ਮੇਰੇ ਨਾਲ ਮੇਰੇ ਕੋ-ਹੋਸਟ ਨੇ ਹਰਵਿੰਦਰ ਸਿੰਘ ਕੰਗ, ਜੋ ਇਸ ਵੇਲੇ ਸਟੂਡੀਓ ਦੇ ਵਿੱਚ ਨੇ। ਤੇ ਇਸ ਸੰਘਰਸ਼ ਨੂੰ ਯੂਐਸ ਦੇ ਵਿੱਚੋਂ ਜਿਹੜੇ ਲੜ ਰਹੇ ਨੇ ਪ੍ਰਭਦੇਵ ਸਿੰਘ ਹੋਣੀ। ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਮਨਦੀਪ ਕੌਰ ਜੀ, ਪਹਿਲਾਂ ਤਾਂ ਸਾਨੂੰ ਥੋੜਾ ਜਿਹਾ ਦੱਸੋ ਵੀ ਇਸ ਵੇਲੇ ਬਾਪੂ ਜੀ ਦੀ ਸਿਹਤ ਕਿੱਦਾਂ ਤੇ ਉਹਨਾਂ ਦੀ ਜਿਹੜੀ ਮਾਨਸਿਕ ਸਟੇਟਸ ਹੈ ਉਹ ਕੀ ਆ? ਹਾਂਜੀ ਵੀਰ ਜੀ, ਮੈਂ ਹੁਣੇ ਪੰਜਾਬ ਤੋਂ ਵਾਪਸ ਆਈ ਹਾਂ। 10 ਦਿਨ ਹੋ ਗਏ ਬਾਪੂ ਜੀ ਨੂੰ ਮਿਲ ਕੇ, ਤੇ ਉਹਨਾਂ ਦੀ ਸਿਹਤ ਕਾਫੀ ਢਿੱਲੀ ਆ ਜੀ। ਤੇ ਦੇਖ ਕੇ ਮਤਲਬ ਮੇਰੇ ਲਈ ਤਾਂ ਦੇਖਣਾ ਮੁਸ਼ਕਿਲ ਸੀਗਾ ਉਹਨਾਂ ਨੂੰ ਉਸ ਹਾਲਤ ਦੇ ਵਿੱਚ, ਪਰ ਜਿਹੜੀ ਉਹਨਾਂ ਦੀ ਮਾਨਸਿਕ ਲੈਵਲ ਆ ਉਹ ਬਹੁਤ ਚੜ੍ਹਦੀ ਕਲਾ 'ਚ ਨੇ। ਈਵਨ ਮੈਨੂੰ ਵੀ ਹੌਸਲਾ ਮਿਲਿਆ ਉਹਨਾਂ ਨੂੰ ਮਿਲ ਕੇ। ਪਰ ਜਿਹੜਾ ਜੇ ਫਿਜ਼ੀਕਲੀ ਆਪਾਂ ਦੇਖੀਏ ਤਾਂ ਉਹ ਆਪੇ ਉੱਠ ਕੇ ਬਹਿ ਨਹੀਂ ਸਕਦੇ, ਬਾਥਰੂਮ ਨਹੀਂ ਜਾ ਸਕਦੇ, ਤੇ ਮਤਲਬ ਕਾਫੀ ਢਿੱਲੇ ਨੇ। ਫਿਜ਼ੀਕਲੀ ਬਹੁਤ ਵੀਕ ਨੇ, ਪਰ ਮੈਂਟਲੀ ਉਹ ਬਹੁਤ ਸਟਰੋਂਗ ਨੇ। ਜੇ ਕੋਈ ਜਾਂਦਾ ਵੀ ਆ ਤਾਂ ਉਹ ਵਾਰੀ ਇੱਕ ਸ਼ੇਰ ਮੈਂ ਕਹਿਣਾ ਚਾਹੂੰਗੀ ਇੱਥੇ, ਉਹ ਹਰ ਇੱਕ ਨੂੰ ਲਿਖ ਕੇ ਦਿੰਦੇ ਆ। ਮੈਨੂੰ ਵੀ ਲਿਖ ਕੇ ਦਿੱਤਾ ਸੀਗਾ ਉਹਨਾਂ ਨੇ ਆਉਣ ਤੋਂ ਪਹਿਲਾਂ। ਚੱਲ ਪੜੇ ਹੈ ਜੋ ਕहेंगे नहीं मंजिल टेढ़ी मेढ़ी है, यूं भी बहुत दूर है, पथरीली है, ऊंची है, कंडियाली है, ਫਿਰ ਵੀ ਪਹੁੰਚਣਾ ਜ਼ਰੂਰ ਹੈ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੇ ਮਾਨਸਿਕ ਲੈਵਲ ਦਾ ਉਹ ਪੂਰੇ ਸਟਰੋਂਗ ਨੇ ਜੀ। ਸੋ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਹੁਣੇ ਪੰਜਾਬ ਦੇ ਵਿੱਚੋਂ ਆਏ ਹੋ, ਸੋ ਉੱਥੇ ਕਿਵੇਂ ਦੇ ਹਾਲਾਤ ਨੇ? ਵੀ ਪੁਲਿਸ, ਮੈਨੂੰ ਪਤਾ ਵੀ ਪਿੱਛੇ ਜੇ PUCL ਜਿਹੜੀ ਕਿ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀਜ਼, ਇੱਕ ਬਹੁਤ ਹੀ ਸਟਰੋਂਗ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਪੰਜਾਬ ਦੇ ਵਿੱਚ ਤੇ ਪੂਰੇ ਹਿੰਦੁਸਤਾਨ ਦੇ ਵਿੱਚ। 1984 ਤੋਂ ਉਹ ਕਾਫੀ ਜ਼ਿਆਦਾ ਕੇਸਿਸ ਹੈਂਡਲ ਕਰ ਰਹੀ ਹੈ। ਸੋ ਉਹਨਾਂ ਨੇ ਪਿਛਲੇ 3-4 ਦਿਨ ਪਹਿਲਾਂ ਉਹਨਾਂ ਨੇ ਇੱਕ ਸਟੇਟਮੈਂਟ ਵੀ ਲਾਂਚ ਕੀਤੀ ਹੈ, ਜਿੱਥੇ ਉਹਨਾਂ ਨੇ ਪੁਲਿਸ ਵੱਲੋਂ ਬਾਪੂ ਜੀ ਦੀ ਟ੍ਰੀਟਮੈਂਟ ਨੂੰ ਸਟਰੋਂਗਲੀ ਕੰਡੈਮ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਬੀਇੰਗ ਐਨ ਇੰਡੀਅਨ ਸਿਟੀਜ਼ਨ, ਬਾਪੂ ਜੀ ਨੂੰ ਹਰ ਇੱਕ ਰਾਈਟ ਹੈਗਾ ਵੀ ਉਹ ਆਪਣੇ ਤਰੀਕੇ ਨਾਲ ਪ੍ਰੋਟੈਸਟ ਕਰ ਸਕਣ। ਤੇ ਉਹਨਾਂ ਨੇ ਇਸ ਚੀਜ਼ ਨੂੰ ਵੀ ਕੰਡੈਮ ਕੀਤਾ ਵੀ ਬਾਪੂ ਜੀ ਦੇ ਸਪੁੱਤਰ ਰਵਿੰਦਰਜੀਤ ਸਿੰਘ ਗੋਗੀ ਹੋਣਾ ਨੂੰ ਵੀ ਜਿਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ। ਪਰ ਇਹ ਤਾਂ ਇੱਕ ਜਿਹੜੀ ਆਰਗੇਨਾਈਜੇਸ਼ਨ ਵੱਲੋਂ, ਪਰ ਜਿਹੜੇ ਤੁਹਾਡੇ ਪਰਸਨਲ ਉੱਥੇ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਵੀਰ ਜੀ, ਪਰਸਨਲ ਐਕਸਪੀਰੀਅੰਸ ਉੱਥੇ ਬਿਲਕੁਲ ਬੰਦਾ ਜਾ ਕੇ ਲਾਚਾਰ ਫੀਲ ਕਰਦਾ, ਹੈਲਪਲੈਸ ਫੀਲ ਕਰਦਾ, ਹੈਂਡੀਕੈਪਡ ਫੀਲ ਕਰਦਾ। ਜਦੋਂ ਮੈਂ ਪਹਿਲੇ ਦਿਨ, ਮੈਨੂੰ ਇਹ ਸੀ ਮੈਂ ਸਭ ਤੋਂ ਪਹਿਲਾਂ ਜਾ ਕੇ ਬਾਪੂ ਜੀ ਨੂੰ ਮਿਲਾਂ। ਮੈਂ ਏਅਰਪੋਰਟ ਤੋਂ ਸਿੱਧੀ ਹੌਸਪੀਟਲ ਗਈ ਸੀ ਤਾਂ ਮੈਨੂੰ ਮਿਲ ਨਹੀਂ ਦਿੱਤਾ ਗਿਆ, ਤੇ ਵੱਡੇ ਸਿਸਟਰਸ 2 ਮੇਰੇ ਉੱਥੇ ਹੀ ਸੀਗੇ, ਉਹ ਅੰਦਰ ਗਏ ਤੇ ਮੈਨੂੰ ਬਾਹਰ ਕਾਰ 'ਚ ਬਹਿ ਕੇ ਵੇਟ ਕਰਨੀ ਪਈ, ਕਿਉਂਕਿ ਉਹ ਚਾਹੁੰਦੇ ਸੀਗੇ ਕਿ ਮੈਂ ਕਿਸੇ ਕ੍ਰਾਈਮ ਬ੍ਰਾਂਚ ਆਫਿਸਰ ਦੀ ਪਰਮਿਸ਼ਨ ਲਵਾਂ, ਫਿਰ ਉਹਨਾਂ ਨੂੰ ਮਿਲਿਆ ਜਾਵੇ। ਤੇ ਪਰ ਮੈਂ ਬਾਹਰ ਬੈਠੀ ਨੋਟਿਸ ਕਰ ਰਹੀ ਸੀ ਕਿ ਹੌਸਪੀਟਲ ਦੇ ਬਾਹਰ ਪੁਲਿਸ ਸੀਗੀ, 10-15 ਜਾਣੇ ਸੀਗੇ। ਫਿਰ ਉਹਨਾਂ ਦੇ ਰੂਮ ਦੇ ਬਾਹਰ ਤੱਕ ਵੀ ਮੈਂ ਗਈ, ਰੂਮ ਦੇ ਬਾਹਰ ਵੀ ਉਹਨਾਂ ਦੇ 6-7 ਜਾਣੇ ਹਮੇਸ਼ਾ ਤਾਇਨਾਤ ਰਹਿੰਦੇ ਆ। ਤੇ ਜੋ ਉਹਨਾਂ ਦਾ ਹਾਲ ਹੈਗਾ, ਮਤਲਬ ਇੱਕ 83 ਸਾਲਾਂ ਦੇ ਬਜ਼ੁਰਗ ਨਾਲ ਜਿਹੜਾ ਮੈਂ ਧੱਕਾ ਸੁਣਿਆ ਸੀ, ਚਲੋ ਨੈਕਸਟ ਡੇ ਮੈਂ ਜਾ ਕੇ ਦੇਖਿਆ ਵੀ ਉਹਨਾਂ ਨੇ ਜਿਹੜੇ ਉਹਨਾਂ ਦੇ ਸਟਿਚਸ ਲਗਾਏ ਹੋਇਆ। ਜਦੋਂ ਉਹਨਾਂ ਨੂੰ 26 ਤਰੀਕ ਨੂੰ ਫਾਰਮਲੀ ਡਿਟੇਨ ਕੀਤਾ ਗਿਆ ਹੌਸਪੀਟਲ ਦੇ ਵਿੱਚ, ਉਸ ਦਿਨ ਉਹਨਾਂ ਨੇ ਬਾਪੂ ਜੀ ਨੂੰ ਫੋਰਸ ਫੀਡ ਕਰਨਾ ਸ਼ੁਰੂ ਕਰ ਦਿੱਤਾ ਸੀਗਾ।
ਉਹਨਾਂ ਦੇ ਨੱਕ ਦੇ ਵਿੱਚ ਫੂਡ ਪਾਈਪ ਲਾਤੀ ਸੀ, IV ਲਗਾ ਦਿੱਤੀ ਗਈ ਸੀਗੀ। ਤੇ ਉਸ ਦਿਨ ਜਿਵੇਂ ਬਾਪੂ ਜੀ ਜਿਹੜੀ ਉਹ ਫੂਡ ਪਾਈਪ ਸੀ ਨੱਕ ਦੇ ਥਰੂ ਉਹਨਾਂ ਨੇ ਪੱਟ ਕੇ 2 ਵਾਰੀ ਬਾਹਰ ਕੱਢ ਦਿੱਤੀ ਸੀਗੀ, ਜਿਹਦੇ ਨਾਲ ਕਾਫੀ ਉਹਨਾਂ ਨੂੰ ਹੱਥੋਂ ਬਲੀਡਿੰਗ ਵਗੈਰਾ ਹੋਈ ਸੀਗੀ। ਸੋ ਪੰਜਾਬ ਪੁਲਿਸ ਨੇ ਜਾਂ ਡਾਕਟਰਸ ਨੇ ਕਹਿ ਲਓ ਸਟਿਚਸ ਲਗਾਏ ਹੋਇਆ ਉਹਨਾਂ ਦੇ ਨੱਕ ਤੋਂ ਲੈ ਕੇ ਫੋਰਹੈਡ ਤੱਕ ਸਾਰਾ ਉਹਨਾਂ ਨੂੰ ਕਵਰ ਕੀਤਾ ਹੋਇਆ। ਤੇ ਜਦੋਂ ਉਹ ਉਹਨਾਂ ਦੇ ਸਟਿਚਸ ਲਾਏ ਸੀਗੇ ਵੀਰੇ ਤਾਂ ਉਹਨਾਂ ਨੂੰ ਨਮ ਨਹੀਂ ਕੀਤਾ ਗਿਆ ਸੀਗਾ। ਸੋ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਤਸ਼ੱਦਦ ਆ ਠੀਕ ਆ ਉਹਨਾਂ ਤੇ ਮਾਰ ਕੁੱਟ ਕੇ ਨਹੀਂ ਕੀਤਾ ਗਿਆ, ਪਰ ਇਹ ਆਪਾਂ ਇਹਨੂੰ ਕਿਸੇ ਤਸ਼ੱਦਦ ਨਾਲੋਂ ਘੱਟ ਨਹੀਂ ਕਹਿ ਸਕਦੇ ਕਿ ਤੁਸੀਂ ਇੱਕ ਬੰਦੇ ਨੂੰ ਟਾਂਕਿਆਂ ਨਾਲ ਉਹਨਾਂ ਦਾ ਜਿਹੜਾ ਫੇਸ ਆ ਉਹ ਸਾਰਾ ਮੜ ਦਿੰਦੇ ਹੋ ਤੇ ਉਹਨਾਂ ਨੂੰ ਨਮ ਵੀ ਨਹੀਂ ਕੀਤਾ ਜਾਂਦਾ। ਤੁਸੀਂ ਆਪ ਹੀ ਸੋਚ ਲਓ ਕਿ ਉਹ ਹੋਰ ਕੀ ਕਰਦੇ ਹੋਣਗੇ ਤੇ ਕੀ ਧੱਕਾ ਉਹਨਾਂ ਨਾਲ ਮੈਂਟਲ ਲੈਵਲ ਤੇ ਨਹੀਂ ਹੋਇਆ ਹੋਊਗਾ ਜੇ ਆਪਾਂ ਮਤਲਬ ਫਿਜ਼ੀਕਲੀ ਇਸ ਤਰ੍ਹਾਂ ਉਹਨਾਂ ਨਾਲ ਕੀਤਾ ਉਹਨਾਂ ਨੇ ਤਾਂ। ਜੀ ਇਹ ਤਾਂ ਤੁਸੀਂ ਫਿਜ਼ੀਕਲ ਜਿਹੜੀ ਟੌਰਚਰ ਆਪਾਂ ਇਹਨੂੰ ਫਿਜ਼ੀਕਲ ਟੌਰਚਰ ਹੀ ਕਹਿ ਸਕਦੇ ਹਾਂ ਵੀ ਜਿਹੜੀ ਵਿਦਆਊਟ ਨੰਬ ਕੀਤੇ ਉਹਨਾਂ ਨੂੰ ਜਿਹੜੀਆਂ ਫੂਡ ਪਾਈਪਸ ਜਾਂ ਜਿਹੜੇ ਸਟਿਚਸ ਲਾਏ ਗਏ, ਲਾਈਕ ਮਾਨਸਿਕ ਲੈਵਲ ਤੇ ਤੁਹਾਡੇ ਪਰਿਵਾਰ ਦੀ ਉੱਥੇ ਕਿੱਦਾਂ ਦੀ ਟ੍ਰੀਟਮੈਂਟ ਤੁਹਾਨੂੰ ਮਿਲ ਰਹੀ ਹੈ? ਮੈਨੂੰ ਪਤਾ ਵੀ ਤੁਹਾਡੇ ਜਿਹੜੇ ਵੱਡੇ ਸਿਸਟਰ ਸਰਵਰਿੰਦਰ ਕੌਰ ਉੱਥੇ ਬਾਪੂ ਜੀ ਕੋਲ ਨੇ, ਰਵਿੰਦਰ ਸਿੰਘ ਗੋਗੀ ਉਹਨਾਂ ਨੂੰ ਤਾਂ ਹੁਣ ਅਰੈਸਟ ਹੀ ਕਰ ਲਿਆ ਗਿਆ, ਉਹ ਤਾਂ ਪਿਛਲੇ 35 ਦਿਨਾਂ ਤੋਂ ਖੈਰ ਜੇਲ੍ਹ ਦੇ ਵਿੱਚ ਨੇ, ਸੋ ਉਹ ਨਹੀਂ ਮਿਲ ਸਕੇ। ਪਰ ਜਿਹੜੀ ਇੱਕ ਵਰਬਲ ਕਮਿਊਨੀਕੇਸ਼ਨ ਹੈ ਜਾਂ ਉੱਥੇ ਜਿਹੜਾ ਲਾਈਕ ਪਰਸਨਲ ਲੈਵਲ ਤੇ ਟ੍ਰੀਟਮੈਂਟ ਆ ਉਹ ਕਿੱਦਾਂ ਦਾ ਹੋ ਦਿੰਦੇ ਨੇ? ਪਰਸਨਲ ਲੈਵਲ ਤੇ ਵੀਰੇ ਮਤਲਬ ਉਹ ਮੈਂਟਲੀ ਹਰਾਸ ਕਰਦੇ ਆ। ਮਤਲਬ ਜਿਵੇਂ ਮੈਂ 10-12 ਦਿਨ ਲਈ ਉੱਥੇ ਸੀ ਤੇ ਮੈਂ ਸਿਰਫ 2 ਵਾਰੀ ਹੋਈ ਬਾਪੂ ਜੀ ਨੂੰ ਮਿਲ ਸਕੀ, ਰਾਈਟ। ਚਲੋ ਉਹ ਆਪਣੇ ਮੂੰਹ ਤੇ ਮੇਬੀ ਸਾਨੂੰ ਮਾੜਾ ਮੈਨੂੰ ਨਹੀਂ ਬੋਲਿਆ, ਪਰ ਪਰਿਵਾਰ ਨੂੰ ਪਹਿਲਾਂ ਬੋਲਿਆ ਗਿਆ। ਜਿਸ ਦਿਨ 8 ਫਰਵਰੀ ਨੂੰ ਉਹਨਾਂ ਨੂੰ ਅਰੈਸਟ ਕੀਤਾ ਸੀ ਉਦੋਂ ਵੀ ਕਾਫੀ ਜਿਹੜਾ ਉਹਨਾਂ ਦਾ ਅਣਮਨੁੱਖੀ ਵਤੀਰਾ ਸੀਗਾ ਪੁਲਿਸ ਵਾਲਿਆਂ ਦਾ, ਜਿਹੜਾ ਘਰ ਆਏ ਸੀਗੇ ਫੋਨ ਪਰਿਵਾਰ ਦੇ ਖੋ ਕੇ ਸਿੱਟ ਦਿੱਤੇ ਗਏ ਸੀਗੇ ਤੇ ਮਤਲਬ ਹੋਰ ਗਾਲੀ ਗਲੋਚ ਜੋ ਆਪਾਂ ਕਹਿ ਸਕਦੇ ਹਾਂ ਉਹ ਹੋਇਆ ਸੀਗਾ। ਤੇ 26 ਨੂੰ ਵੀ ਇਸ ਤਰ੍ਹਾਂ ਦਾ ਕਾਫੀ ਕੁਛ ਹੋਇਆ ਸੀਗਾ। ਬਾਪੂ ਜੀ ਨੂੰ ਕਾਫੀ ਜਿਹੜੇ ਉੱਥੋਂ ਦੇ ਹੈਗੇ ਆ ਮੁਖਵਿੰਦਰ ਭੁੱਲਰ ਆ ਸ਼ਾਇਦ DSP, ਮੈਨੂੰ ਸ਼ਾਇਦ ਮੈਂ ਪੋਸਟ ਉਹਨਾਂ ਦੀ ਗਲਤ ਵੀ ਕਹਿ ਗਈ ਹਾਂ, ਉਹ ਬਾਪੂ ਜੀ ਨੂੰ ਕਾਫੀ ਉਹਨਾਂ ਨੇ ਬੁਰਾ ਵਤੀਰਾ ਮਤਲਬ ਬਾਪੂ ਜੀ ਨਾਲ ਉਹਨਾਂ ਨੇ ਕੀਤਾ ਸੀ, ਕਾਫੀ ਗਲਤ ਬੋਲੇ ਸੀਗੇ ਜਿਹਦੇ ਕਰਕੇ ਬਾਪੂ ਜੀ ਹੁਣ ਵੀ ਇਮੋਸ਼ਨਲ ਹੋ ਜਾਂਦੇ ਨੇ। ਤੇ ਉਹਨਾਂ ਨੇ ਸੰਤ ਪਿੰਡਰਾਂ ਵਾਲਿਆਂ ਦੀ ਬਾਪੂ ਜੀ ਦੇ ਰੂਮ 'ਚ ਫੋਟੋ ਲੱਗੀ ਹੋਈ ਸੀਗੀ, ਉਹ ਪਾੜ ਕੇ ਸਿੱਟਦੀ ਸੀਗੀ ਤੇ ਹੋਰ ਵੀ ਕਾਫੀ ਗਲਤ ਬੋਲੇ ਸੀਗੇ। ਤੇ ਪਰ ਮੈਨੂੰ ਪਰਸਨਲੀ ਮੈਂ ਇਸ ਤਰ੍ਹਾਂ ਕਿਸੇ ਨੂੰ ਫੇਸ ਨਹੀਂ ਕੀਤਾ, ਮੈਨੂੰ ਗਲਤ ਨਹੀਂ ਬੋਲੇ। ਪਰ ਜਿਵੇਂ ਇਹ ਦੇਖ ਲਓ ਵੀ ਮੈਨੂੰ 1 ਦਿਨ 15 ਮਿੰਟ ਮਿਲਣ ਤੋਂ ਬਾਅਦ 1 ਹਫ਼ਤਾ ਪਰਮਿਸ਼ਨ ਨਹੀਂ ਸੀ ਕਿ ਮੈਂ ਉਹਨਾਂ ਨੂੰ ਦੇਖ ਨਹੀਂ ਸੀ ਸਕਦੀ ਉੱਥੇ ਹੁੰਦਿਆਂ ਹੋਇਆਂ ਵੀ। ਤੇ ਫਿਰ ਮੇਰੇ ਆਉਣ ਤੋਂ 1 ਦਿਨ ਪਹਿਲਾਂ ਉਹਨਾਂ ਕੋਲੇ ਸਾਨੂੰ ਲੁਧਿਆਣਾ ਜਾ ਕੇ ਫਿਰ ਪਰਮਿਸ਼ਨ ਲੈਣੀ ਪਈ ਕਿ ਮੈਂ ਚੱਲੀ ਹਾਂ, ਸਿਰਫ 1 ਵਾਰੀ ਮਿਲ ਲੈਣ ਦਿੱਤਾ ਜਾਵੇ ਉਹਨਾਂ ਨੂੰ। ਤੇ ਉਹ 15 ਮਿੰਟ ਦੀ ਮੁਲਾਕਾਤ ਮੇਰੀ ਇੱਕ ਹੋਰ ਹੋਈ ਸੀ ਉਹਨਾਂ ਨਾਲ ਆਉਣ ਤੋਂ ਪਹਿਲਾਂ, ਪਰ ਉਹਦੇ ਵਿੱਚ ਵੀ ਮੈਨੂੰ ਕੋਈ ਵੀ ਪਿਕਚਰ ਉਹਨਾਂ ਨਾਲ ਨਹੀਂ ਕਰਨ ਦਿੱਤੀ। ਉਹਨਾਂ ਦੇ ਰੂਮ 'ਚ ਹਮੇਸ਼ਾ 7-8 ਜਿਹੜੇ ਹੈਗੇ ਆ CRP ਪੁਲਿਸ, CID ਤੇ ਫੀਮੇਲ ਕਾਪਸ ਹੁੰਦੀਆਂ ਨੇ। ਤੇ ਮੈਂ ਕੋਸ਼ਿਸ਼ ਕੀਤੀ ਸੀਗੀ ਕਿ ਮੈਂ ਸਿਰਫ ਇੱਕ ਐਜ਼ ਅ ਮੈਮਰੀ ਆਪਣੇ ਫਾਦਰ ਨਾਲ ਪਿਕਚਰ ਕਰ ਸਕਾਂ ਕਿ ਮੈਂ ਉਹਨਾਂ ਨੂੰ ਮਿਲੀ ਸੀਗੀ, ਪਰ ਉਹ ਫਟਾਫਟ ਉਹਨਾਂ ਨੇ ਮੇਰਾ ਪਰਸ ਵਗੈਰਾ ਪਹਿਲਾਂ ਹੀ ਬਾਹਰ ਹੀ ਰਖਾ ਲਿਆ ਸੀ ਰੂਮ ਦੇ ਅੰਦਰ ਜਾਣ ਤੋਂ, ਤੇ ਮੈਨੂੰ ਪਰਮਿਸ਼ਨ ਉਹਨਾਂ ਨੇ ਨਹੀਂ ਦਿੱਤੀ। ਇਹ ਕਹਿਣ ਦੇ ਬਾਵਜੂਦ ਵੀ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਸਿਰਫ ਪਰਸਨਲੀ ਮੇਰੇ ਲਈ ਆ, ਮੈਂ ਇਹਨੂੰ ਕਿਤੇ ਵੀ ਸ਼ੇਅਰ ਨਹੀਂ ਕਰੂੰਗੀ, ਤੇ ਪਰ ਉਹਨਾਂ ਨੇ ਪਰਮਿਸ਼ਨ ਉਹ ਨਹੀਂ ਦਿੱਤੀ। ਜੀ, ਤੇ ਹੁਣ ਜਿਹੜਾ ਆਪਾਂ ਥੋੜਾ ਜਿਹਾ ਸੰਘਰਸ਼ ਜਿਹੜੀਆਂ ਬਾਪੂ ਜੀ ਦੇ ਜਿਨ੍ਹਾਂ ਗੱਲਾਂ ਕਰਕੇ ਬਾਪੂ ਜੀ ਸੰਘਰਸ਼ ਕਰ ਰਹੇ ਨੇ, ਜਿਹੜੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਨੇ ਜਿਨ੍ਹਾਂ ਦੀ ਰਿਹਾਈ ਲਈ ਇਹ ਸਾਰਾ ਸੰਘਰਸ਼ ਚੱਲ ਰਿਹਾ ਹੈ, ਸੋ ਇਹਦੇ ਵਿੱਚ ਜਿਹੜੀ ਇਸ ਵੇਲੇ ਲਿਸਟ ਹੈਗੀ ਆ ਬਾਹਰ ਮੀਡੀਆ ਦੇ ਵਿੱਚ, ਮੇਰੇ ਖਿਆਲ ਨਾਲ ਪ੍ਰਭਦੇਵ ਸਿੰਘ ਜੀ ਤੁਸੀਂ ਇਸ ਕੁਐਸਚਨ ਨੂੰ ਕਰਕੇ ਤੁਸੀਂ ਇਸ ਚੀਜ਼ ਨੂੰ ਫੋਲੋ ਕਰ ਰਹੇ ਹੋ, ਤੇ ਰਵਿੰਦਰ ਤੁਸੀਂ ਵੀ ਇਸ ਚੀਜ਼ ਤੇ ਪਲੀਜ਼ ਆਪਣੀ ਇਨਪੁਟ ਦਿਓ ਕਰਕੇ ਤੁਸੀਂ ਇਹਨੂੰ ਲਾਈਕ ਫੈਕਚੁਅਲੀ ਬਹੁਤ ਜ਼ਿਆਦਾ ਐਨਾਲਾਈਜ਼ ਕਰ ਰਹੇ ਹੋ ਇਸ ਸਿਚੁਏਸ਼ਨ ਨੂੰ ਸਾਰੀ ਨੂੰ, ਵੀ ਜਿਹੜੀਆਂ ਬਾਪੂ ਜੀ ਦੀਆਂ ਮੰਗਾਂ ਨੇ ਉਹਨਾਂ ਬਾਰੇ ਵੀ ਉਹ ਕਿੰਨੀਆਂ ਕੁ ਪੋਸੀਬਲ ਨੇ। ਤੇ ਪਿੱਛੇ ਜਿਹੜੇ ਪੰਜਾਬ ਦੇ DGP ਸੁਮੇਧ ਸੈਣੀ ਉਹਨਾਂ ਨੇ ਕਿਹਾ ਸੀ ਵੀ 82 ਬੰਦਿਆਂ ਦੀ ਜਿਹੜੀ ਲਿਸਟ ਹੈ ਉਹ ਬਾਹਰ ਆਈ ਹੈ, ਤੇ ਪਰ ਗਿਵ ਔਰ ਟੇਕ ਜਿਹੜੀ ਮੇਰੇ ਖਿਆਲ ਨਾਲ ਆਰਗੇਨਾਈਜੇਸ਼ਨ ਵੱਲੋਂ 20 ਤੋਂ 23 ਬੰਦਿਆਂ ਦੀ ਜਿਹੜੀ ਲਿਸਟ ਹੈਗੀ ਹੈ ਵੀ ਜਿਨ੍ਹਾਂ ਦੀ ਰਿਹਾਈ ਪੋਸੀਬਲ ਹੈ। ਸੋ ਹਰਵਿੰਦਰ ਸਿੰਘ ਪਹਿਲਾਂ ਤੁਸੀਂ ਦੱਸ ਸਕਦੇ ਹੋ ਵੀ ਉਹ ਕੇਸਿਸ ਕਿੱਦਾਂ ਦੇ ਕੇਸਿਸ ਨੇ, ਸ਼ਾਇਦ ਤੁਸੀਂ ਉਹਨਾਂ ਤੇ ਕਿਉਂਕਿ ਰਿਸਰਚ ਕੀਤੀ ਥੋੜ੍ਹਾ ਜਿਹਾ ਚਾਨਣਾ ਪਾਓ, ਤੇ ਫਿਰ ਉਸ ਤੋਂ ਬਾਅਦ ਪ੍ਰਭਦੇਵ ਸਿੰਘ ਤੁਸੀਂ ਦੱਸਿਓ ਵੀ ਪੰਜਾਬ ਦੇ ਜਿਹੜੇ DGP ਨੇ ਉਹ 82 ਬੰਦਿਆਂ ਵਾਲੀ ਜਿਹੜੀ ਲਿਸਟ ਕਹੀ ਉਹ ਕਿੱਥੋਂ ਆਈ ਜਾਂ ਉਹਦੀ ਕੀ ਕਹਾਣੀ ਆ? ਜੀ ਗੁਰਜਸਪਾਲ, ਜਿਹੜੀਆਂ 2 ਚੀਜ਼ਾਂ ਮੈਂ ਆਪਣੇ ਸਰੋਤਿਆਂ ਨਾਲ ਇੱਥੇ ਸਾਂਝੀਆਂ ਕਰਨੀਆਂ ਚਾਹਾਂਗਾ ਉਹ ਇਹ ਆ ਕਿ ਟੀਮ ਵੱਲੋਂ ਦਿੱਤੀ ਗਈ ਇਨਫੋਰਮੇਸ਼ਨ ਮੈਂ ਐਨਾਲਾਈਜ਼ ਕਰਦਾ ਸੀ, ਜਿੱਦਾਂ ਤੁਸੀਂ ਕਿਹਾ ਇਨਫੋਰਮੇਸ਼ਨ ਸਾਡਾ ਕੋਈ ਵੀ ਸਰੋਤਾ ਦੇਖ ਸਕਦਾ।
freesickprisoners.com ਜਿਹੜੀ ਵੈਬਸਾਈਟ ਆ ਟੀਮ ਵੱਲੋਂ ਬਣਾਈ ਗਈ ਹੈ, ਉਹਦੇ ਉੱਤੇ ਸਾਰੀ ਇਨਫੋਰਮੇਸ਼ਨ ਹੈਗੀ ਆ। ਅਤੇ ਕੁਝ ਕੇਸਿਸ ਕਾਫੀ ਜ਼ਿਆਦਾ ਇੰਟਰਸਟਿੰਗ ਆ। ਬਿਲਕੁਲ ਉਹ ਗੱਲ ਜਿਹੜੀ ਤੁਸੀਂ ਪਹਿਲਾਂ ਕਹੀ DGP ਸਮੇਤ ਸੈਣੀ ਹੁਣਾਂ ਨੇ ਜਿਹੜੀ 82 ਦੀ ਲਿਸਟ ਦੀ ਗੱਲ ਕੀਤੀ, ਉਹ ਜਿਹੜੀ ਇਨਫੋਰਮੇਸ਼ਨ ਉਹ ਕਰੈਕਟ ਨਹੀਂ ਹੈਗੀ। ਟੀਮ ਵੱਲੋਂ ਜਿਹੜੀ ਇਨਫੋਰਮੇਸ਼ਨ ਆ ਤਕਰੀਬਨ 2021 ਦੇ ਕਰੀਬ ਜਿਹੜੇ ਪ੍ਰਿਜ਼ਨਰਸ ਹੈਗੇ ਆ ਉਹਨਾਂ ਦੀ ਲਿਸਟ ਦੀ ਜਿਹੜੀ ਮੰਗ ਆ ਉਹ ਪਹਿਲ ਦੇ ਆਧਾਰ 'ਤੇ ਕੀਤੀ ਗਈ ਆ। ਅਤੇ ਜਿਹੜੇ ਕੇਸਿਸ ਹੈਗੇ ਆ 20/1 ਕਾਫੀ ਸਿੰਪਲ ਕੇਸਿਸ ਆ ਦੇਖਣ ਨੂੰ ਲੱਗਦੇ, ਕਿਉਂਕਿ ਉਹਨਾਂ ਦੀ ਤੁਸੀਂ ਸਾਰੀ ਇਨਫੋਰਮੇਸ਼ਨ ਲੀਗਲੀ ਇਹਨਾਂ ਦੀ ਵੈਬਸਾਈਟ 'ਤੇ ਦੇਖ ਸਕਦੇ ਹੋ। ਉਹਨਾਂ ਦੀ FIR, ਕਿੰਨਾ ਸਮਾਂ ਇਹ ਪੈਰੋਲ ਦੇ ਵਿੱਚ ਰਹੇ ਆ, ਇਹਨਾਂ ਨੇ ਕਿੰਨੀ ਸੈਂਟੈਂਸ ਜਿਹੜੀ ਹੈਗੀ ਹੈ, ਕਿੰਨੀ ਜੇਲ੍ਹ ਵਿੱਚ ਸਜ਼ਾ ਕੱਟ ਲਈ ਹੈ, ਕਿੱਥੇ ਇਹ ਨਜ਼ਰਬੰਦ ਆ, ਸਾਰੀ ਇਨਫੋਰਮੇਸ਼ਨ ਮੈਂ ਸੋਚਦਾ ਕਿ ਇਟਸ ਪ੍ਰੀਟੀ ਗੁੱਡ ਡੇਟਾ, ਕਾਫੀ ਵਧੀਆ ਡੇਟਾ ਹੈਗਾ ਵਾ। ਟੀਮ ਨੇ ਇਹਦੇ ਉੱਤੇ ਕਾਫੀ ਸਮਾਂ ਲਾਇਆ। ਅਤੇ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਮਿਸਾਲ ਦੇ ਤੌਰ 'ਤੇ ਮੈਂ ਤੁਹਾਨੂੰ 2 ਕੇਸਿਸ ਦੱਸ ਦੇਣਾ, ਬੜੇ ਸਿੰਪਲ ਮਿਸਾਲ ਦੇ ਤੌਰ 'ਤੇ ਉੱਥੇ ਕਿ ਜਿੱਦਾਂ ਹਰਦੀਪ ਸਿੰਘ ਅਤੇ ਬਾਜ ਸਿੰਘ ਦੇ ਕੇਸਿਸ ਆ, ਉਹਨਾਂ ਦੀ ਲਾਈਫ ਸੈਂਟੈਂਸ ਹੈਗੀ ਆ ਅਤੇ ਤਕਰੀਬਨ ਉਹਨਾਂ ਨੂੰ 22-23 ਸਾਲ ਹੋ ਗਏ ਜੇਲ੍ਹ ਦੇ ਵਿੱਚ ਅੰਦਰ ਗਿਆ ਨੂੰ, ਅੰਮ੍ਰਿਤਸਰ ਜੇਲ੍ਹ ਦੀ ਇਹ ਗੱਲ ਆ। ਸੋ ਉਹਦੇ ਵਿੱਚ ਇਹ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਚੀਜ਼ ਕਹੀ ਹੋਈ ਹੈ ਸਰਕਾਰ ਨੂੰ, ਪੰਜਾਬ ਸਰਕਾਰ ਨੂੰ, ਕਿ ਤੁਸੀਂ ਇਹਨਾਂ ਦੀ ਜਿਹੜੀ ਰਿਹਾਈ ਉੱਤੇ ਵਿਚਾਰ ਕੀਤਾ ਜਾਏ। ਅਤੇ ਅੱਗੋਂ ਪੰਜਾਬ ਸਰਕਾਰ ਨੇ ਉਹਨਾਂ ਦੀ ਰਿਹਾਈ ਦੀ ਜਿਹੜੀ ਅਪੀਲ ਆ ਉਹ ਰੱਦ ਕਰ ਦਿੱਤੀ ਗਈ ਹੈ। ਸੋ ਜਿੱਦਾਂ ਸਮੇਤ ਸੈਣੀ ਦੇ ਅਸੀਂ ਇੰਟਰਵਿਊ ਦੇ ਵਿੱਚ ਇਹ ਦੇਖਿਆ ਕਿ ਉਹਨਾਂ ਇਹ ਚੀਜ਼ ਕਹੀ ਕਿ ਜਿਹੜੇ 82 ਬੰਦੇ ਦੀ ਲਿਸਟ ਆ ਉਹ ਲੀਗਲੀ ਸੁਪਰੀਮ ਕੋਰਟ ਦੇ ਆਰਡਰ ਦੇ ਥੱਲੇ ਆਉਂਦੀ ਆ, ਅਸੀਂ ਉਹਦੇ 'ਤੇ ਕੋਈ ਐਕਸ਼ਨ ਨਹੀਂ ਲੈ ਸਕਦੇ। ਸੋ ਇਹ ਗੱਲ, ਇਹ ਲਿਸਟ ਦੇਖ ਕੇ ਲੱਗਦਾ ਕਿ ਠੀਕ ਨਹੀਂ ਹੈਗੀ। ਉਹ ਸਿਰਫ 5-6 ਕੇਸਿਸ ਇੱਦਾਂ ਦੇ ਆ ਜਿਹੜੇ ਬੇਅੰਤ ਸਿੰਘ ਕਤਲਕਾਂਡ ਦੇ ਕੇਸ ਹੈਗੇ ਆ, ਜਿਹਦੇ ਸੁਪਰੀਮ ਕੋਰਟ ਦੇ ਜਿਹੜਾ ਡਿਸੀਜਨ ਲਿਆ ਸੀ ਜਦੋਂ ਤਾਮਿਲਨਾਡੂ ਦੇ ਸਰਕਾਰ ਨੇ ਜਿਹੜੇ ਰਾਜੀਵ ਗਾਂਧੀ ਦੇ ਹੱਤਿਆ ਵਾਲੇ ਬੰਦੇ ਸੀ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਸੁਪਰੀਮ ਕੋਰਟ ਨੇ ਬੈਨ ਲਾ ਦਿੱਤਾ। ਉਹਦੇ ਵਿੱਚ ਜਿਹੜੇ ਬੇਅੰਤ ਸਿੰਘ ਕਤਲਕਾਂਡ ਦੇ ਜਿਹੜੇ ਬੰਦੇ ਹੈਗੇ ਉਹੀ ਆਉਂਦੇ ਆ, ਜਦ ਕਿ ਉਹ ਤਾਂ ਇੱਕ ਬਹੁਤ ਛੋਟਾ ਪ੍ਰਪੋਰਸ਼ਨ, ਬਹੁਤ ਛੋਟਾ ਹਿੱਸਾ ਹੈਗਾ ਪੂਰੀ ਲਿਸਟ ਦਾ। ਜਦੋਂ ਇਸ ਲਿਸਟ ਨੂੰ ਐਨਾਲਾਈਜ਼ ਕਰਦੇ ਹਾਂ, ਇਹਦੇ ਵਿੱਚ ਕਾਫੀ ਜ਼ਿਆਦਾ ਕੇਸਿਸ ਇੱਦਾਂ ਦੇ ਹੈਗੇ ਜਿਹੜੇ ਪੰਜਾਬ ਸਰਕਾਰ ਦੀ ਡਾਇਰੈਕਟ ਜੂਰਿਸਡਿਕਸ਼ਨ ਦੇ ਵਿੱਚ ਆਉਂਦੇ। ਸੋ ਇਹ ਬੇਸਡ ਅਪੋਨ ਦਿਸ ਲਿਸਟ, ਜਿਹੜੀ ਆਹ ਲਿਸਟ ਸਾਡੇ ਸਾਹਮਣੇ ਲੀਗਲੀ, ਅਤੇ ਜਿੱਦਾਂ ਅਸੀਂ ਪਿੱਛੇ ਜਿਹੜੇ ਸਾਡੇ ਅਟਰਨੀ ਹੈਗੇ, ਸੀਨੀਅਰ ਅਟਰਨੀ ਪੰਜਾਬ ਤੋਂ, ਉਹਨਾਂ ਦੇ ਨਾਲ ਵੀ ਜਿਹੜੀ ਉਹਨਾਂ ਦੇ ਇੰਟਰਵਿਊਜ਼ ਵਗੈਰਾ ਵੀ ਅਸੀਂ ਸੁਣੀਆਂ। ਸੋ ਦੇਖਣ ਨੂੰ ਇਹ ਲੱਗਦਾ ਕਿ ਲੀਗਲੀ ਇਹਦੇ ਵਿੱਚ ਕੋਈ, ਇਸ ਲਿਸਟ ਦੇ ਵਿੱਚ ਖਾਸ ਤੌਰ 'ਤੇ ਕੋਈ ਬਹੁਤੀ ਅੜਚਨ ਨਹੀਂ ਹੈਗੀ। ਜੀ, ਸੋ ਪ੍ਰਭਦੇਵ ਸਿੰਘ, ਤੁਸੀਂ ਵੀ ਮਤਲਬ ਫਿਰ ਸਮੇਤ ਸੈਣੀ ਉਹਨਾਂ ਨੇ ਜਿਹੜੀ 82 ਬੰਦਿਆਂ ਦੀ ਲਿਸਟ ਇਹ ਕਿੱਥੋਂ ਆਈ? ਹਾਂਜੀ ਵੀਰ ਜੀ, ਮੈਂ ਇਹਦੇ ਬਾਰੇ ਤੁਹਾਨੂੰ ਆਹ ਦੱਸਣਾ ਚਾਹੁੰਦਾ ਕਿ ਜਿਹੜੇ ਲੋਕੀ ਇਸ ਸੰਘਰਸ਼ ਨੂੰ ਪਹਿਲਾਂ ਤੋਂ ਫੋਲੋ ਕਰਦੇ ਨੇ, ਬਾਪੂ ਜੀ ਤੋਂ ਵੀ ਪਹਿਲਾਂ ਤੋਂ ਫੋਲੋ ਕਰ ਰਹੇ ਨੇ, ਉਹਨਾਂ ਨੂੰ ਪਤਾ ਹੋਣਾ ਕਿ ਜਸਪਾਲ ਸਿੰਘ ਮੰਝਪੁਰ, ਇਹਨਾਂ ਦਾ ਬਹੁਤ ਵੱਡਾ ਰੋਲ ਹੈਗਾ ਕੇਸਿਸ ਨੂੰ ਫੋਲੋ ਕਰਨ ਦਾ। ਅਤੇ ਉਹ ਇੱਕ ਜਿਹੜੀ 82 ਬੰਦਿਆਂ ਦੀ ਲਿਸਟ ਹੈਗੀ ਉਹ ਜਸਪਾਲ ਸਿੰਘ ਮੰਝਪੁਰ ਹੋਰਾਂ ਦੀ ਫੇਸਬੁੱਕ 'ਤੇ ਕਾਫੀ ਚਿਰ ਤੋਂ ਪਈ ਆ, ਅਤੇ ਕਈ ਵੈਬਸਾਈਟ, ਸਿੱਖ ਸਿਆਸਤ ਵਰਗੀਆਂ ਵੈਬਸਾਈਟਾਂ ਇੱਥੇ ਵੀ ਸ਼ੇਅਰ ਹੁੰਦੀ ਰਹੀ ਆ। ਅਤੇ ਆਹ ਜਿਹੜੀ ਲਿਸਟ ਹੈ ਇਹਦੇ ਵਿੱਚ ਉਹ ਬੰਦੇ ਵੀ ਨੇ ਜਿਨ੍ਹਾਂ ਨੂੰ ਉਮਰ ਕੈਦ ਦੀ, ਜਿੱਦਾਂ ਫਾਂਸੀ ਦੀ ਸਜ਼ਾ ਲੱਗੀ ਹੋਈ ਹੈ, ਜਾਂ ਜਿਨ੍ਹਾਂ ਦੇ ਕੇਸਿਸ ਪੈਂਡਿੰਗ ਨੇ। ਸੋ ਜਿਹੜੀ ਅਸੀਂ 22 ਜਾਂ 23 ਬੰਦਿਆਂ ਦੀ ਲਿਸਟ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਅਸੀਂ ਮੇਕ ਸ਼ੋਰ ਕੀਤਾ ਕਿ ਕੋਈ ਇਹੋ ਜਿਹਾ ਕੇਸ ਨਾ ਹੋਏ ਜਿਹਦੇ ਕਰਕੇ ਜਿਹੜਾ ਸੰਘਰਸ਼ ਹੈ ਉਹਨੂੰ ਥੋੜ੍ਹੀ ਰੋਕ ਲੱਗੇ। ਅਤੇ ਇਸ ਕਰਕੇ ਇਹਦੇ ਵਿੱਚ ਸਿਰਫ ਉਹੀ ਸਿੰਘ ਨੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਜਾਂ ਜਿਨ੍ਹਾਂ ਨੂੰ ਈਜ਼ੀਲੀ ਬੇਲ ਮਿਲ ਚੁੱਕੀ ਹੈ। ਅਤੇ ਕੰਗ ਭਾਜੀ ਨੇ ਤੁਹਾਨੂੰ ਕਾਫੀ ਡੀਟੇਲ ਇਹਦੇ ਬਾਰੇ ਦੱਸ ਹੀ ਦਿੱਤੀ ਆ ਕਿ ਕਿਸ ਤਰ੍ਹਾਂ ਦੇ ਕੇਸਿਸ ਨੇ। ਜਿੱਦਾਂ ਇਹਨਾਂ ਨੇ ਗੱਲ ਕੀਤੀ ਸੀਗੀ ਹਰਦੀਪ ਸਿੰਘ ਅਤੇ ਬਾਜ ਸਿੰਘ ਦੀ, ਜਿਨ੍ਹਾਂ ਨੂੰ ਕੋਰਟ ਨੇ ਪੰਜਾਬ ਗੌਰਮੈਂਟ ਨੂੰ ਕਿਹਾ ਕਿ ਤੁਸੀਂ ਇਹਨਾਂ ਦੇ ਕੇਸਿਸ 'ਤੇ ਸੁਣਵਾਈ ਕਰੋ ਕਿ ਇਹਨਾਂ ਨੂੰ ਰਿਹਾ ਕੀਤਾ ਜਾਏ, ਪਰ ਪੰਜਾਬ ਗੌਰਮੈਂਟ ਨੇ ਕਿਹਾ ਕਿ ਨਹੀਂ, ਇਹਨਾਂ 'ਤੇ ਜੇ ਸਟੇ ਹੀ ਰੱਖੋ। ਸੋ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਇਹਨਾਂ ਦੀ ਰਿਹਾਈ ਹੋਏ। ਸੋ ਆਹ ਜਿਹੜੀ ਆਪਾਂ ਗੱਲ ਕਰਦੇ ਹਾਂ 82 ਬੰਦਿਆਂ ਦੀ ਲਿਸਟ ਦੀ, ਸੋ ਮੇਰੇ ਖਿਆਲ ਨਾਲ ਇੱਕ ਸਿੱਖ ਸੰਗਤ ਨੂੰ ਕਨਫਿਊਜ਼ ਕਰਨ ਦਾ ਇੱਕ ਇਹਨਾਂ ਦਾ ਤਰੀਕਾ ਸੀਗਾ ਕਿ ਅਸੀਂ 82 ਬੰਦਿਆਂ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਇਹਨਾਂ ਦੇ ਨਾਂ ਵੀ ਹੈਗੇ ਨੇ। ਸੋ ਜਦੋਂ ਸੰਗਤਾਂ ਆਪ ਦੇਖਦੀਆਂ ਲਿਸਟ ਤੋਂ ਕਹਿੰਦੇ ਕਿ ਆਪਾਂ ਇਹਨਾਂ ਬੰਦਿਆਂ ਦੀ ਕਿੱਦਾਂ ਰਿਹਾਈ ਕਰਾ ਸਕਦੇ ਹਾਂ ਜਿਨ੍ਹਾਂ ਦੇ ਕੇਸਿਸ ਚੱਲਦੇ ਨੇ। ਸੋ ਆਪਾਂ ਨੂੰ ਕਨਫਿਊਜ਼ ਨਹੀਂ ਹੋਣਾ ਚਾਹੀਦਾ। ਉਹ ਲਿਸਟ ਜਿਹੜੀ ਹੈਗੀ ਬਹੁਤ ਕ੍ਰਿਸਪ ਹੈ, ਬਹੁਤ ਕਲੀਅਰ ਆ, ਅਤੇ ਜਦੋਂ ਤੁਸੀਂ ਉਹ ਫੋਲੋ ਕਰਦੇ ਹੋ ਕੇਸਿਸ, ਤੁਹਾਨੂੰ ਕੋਈ ਕੁਐਸਚਨ ਨਹੀਂ ਰਹਿੰਦਾ। ਜਿੱਦਾਂ ਆਪਾਂ ਦੇਖੀਏ ਕਿ ਜਿਹੜੇ ਲੁਧਿਆਣਾ ਬੈਂਕ ਡਕੈਤੀ ਵਾਲੇ ਕੇਸ ਨੇ, ਉਹਦੇ ਵਿੱਚ ਬਜ਼ੁਰਗ ਜਿਹੜੇ ਸਿੰਘ ਨੇ 82 ਸਾਲਾਂ ਦੇ, ਹੈ ਨਾ, ਉਹਨਾਂ ਦੀ ਪਰਮਾਨੈਂਟ ਬੇਲ ਹੋਣ ਨੂੰ ਕੋਈ ਰੋਕ ਨਹੀਂ ਹੋ ਸਕਦੀ ਸਰਕਾਰ ਨੂੰ, ਕਿਉਂਕਿ ਉਹਨਾਂ ਨੇ ਬਾਹਰ ਆ ਕੇ ਕੁਛ ਨਹੀਂ ਕਰਨਾ। ਜੇ ਸਰਕਾਰ ਚਾਹੇ ਬਿਨਾਂ ਕੇਸ 'ਤੇ ਸੁਣਵਾਈ ਕੀਤਿਆਂ ਹੀ ਉਹਨਾਂ ਨੂੰ ਉਹ ਪਰਮਾਨੈਂਟ ਬੇਲ ਦੇ ਸਕਦੀਆਂ ਨੇ। ਅਤੇ ਇੱਕ ਮੈਂ ਵਿੱਚ ਹੋਰ ਗੱਲ ਐਡ ਕਰਨਾ ਚਾਹੁੰਦਾ, ਜਦੋਂ ਅਸੀਂ ਵਕੀਲਾਂ ਨਾਲ ਗੱਲ ਕਰਦੇ ਹਾਂ ਪੰਜਾਬ ਵਿੱਚ, ਉਸ ਤੋਂ ਇੱਕ ਗੱਲ ਬਹੁਤ ਕਲੀਅਰ ਹੈਗੀ ਕਿ ਜਿਹੜੀ ਸੁਪਰੀਮ ਕੋਰਟ ਨੇ ਸਟੇ ਲਾਈ ਹੈ ਉਹ ਸਿਰਫ ਰਮਿਸ਼ਨ 'ਤੇ ਸਟੇ ਹੈਗੀ ਆ।
ਪਰ ਕਿਸੇ ਨੂੰ ਪਾਰਡਨ ਕਰਨ ਤੇ ਜਾਂ ਉਹਨਾਂ ਦਾ ਜਿਹੜਾ ਸੈਂਟੈਂਸ ਹੈ ਉਹਨੂੰ ਸਸਪੈਂਡ ਕਰਨ ਤੇ ਕੋਈ ਰੋਕ ਨਹੀਂ ਹੈਗੀ। ਤੇ ਆਪਾਂ ਦੇਖਿਆ ਕਿ ਹੋਰ ਸਟੇਟਾਂ ਵਿੱਚ ਵੀ ਪਿਛਲੇ ਸਾਲ ਸੁਪਰੀਮ ਕੋਰਟ ਦੀ ਰੂਲਿੰਗ ਤੋਂ ਬਾਅਦ ਹੀ ਇਹੋ ਜਿਹੇ ਕੇਸ ਆਏ ਨੇ ਜਿਹੜੇ ਸਰਕਾਰ ਨੇ ਆਪ ਉਹਨਾਂ ਨੂੰ ਰਿਲੀਜ਼ ਕੀਤਾ, ਈਵਨ ਦੋ ਵੀ ਪੋਲੀਟੀਕਲ ਪ੍ਰਿਜ਼ਨਰ ਸੀਗੇ। ਸੋ ਜੇ ਪੰਜਾਬ ਸਰਕਾਰ ਚਾਹੇ ਉਹ ਜ਼ਰੂਰ ਕੁਝ ਕਰ ਸਕਦੀ ਆ। ਹੁਣ ਅਸੀਂ ਚੱਲਦੇ ਹਾਂ ਬਾਪੂ ਜੀ ਦੇ ਸੁਪੁੱਤਰ ਰਵਿੰਦਰਜੀਤ ਸਿੰਘ ਗੋਗੀ ਹੋਣਾ ਵੱਲ, ਜਿਨ੍ਹਾਂ ਨੂੰ ਕਿ 26 ਫਰਵਰੀ ਨੂੰ ਸਿਵਲ ਹਸਪਤਾਲ ਲੁਧਿਆਣਾ ਤੋਂ ਅਰੈਸਟ ਕਰ ਲਿਆ ਗਿਆ ਸੀ। ਉਹ ਇੱਕ ਅਮਰੀਕਨ ਸਿਟੀਜ਼ਨ ਨੇ। ਸੋ ਇਹ ਤੋਂ ਪਹਿਲਾਂ ਵੀ ਮੈਂ ਇਹਦੇ ਵੱਲ ਚੱਲਾਂ, ਮੇਰੇ ਕੋਲੇ ਨਾ ਉਹਨਾਂ ਦੀ ਜਿਹੜੀ FIR ਹੈ ਉਹਦੀ ਕਾਪੀ ਮੇਰੇ ਸਾਹਮਣੇ ਹੈਗੀ ਹੈ। ਸੋ ਉਹ ਮੈਂ ਆਪਣੇ ਸਰੋਤਿਆਂ ਦੇ ਨਾਲ ਬਰੀਫ ਜੇ ਪੁਆਇੰਟ ਵੀ ਉਹਨਾਂ ਨੂੰ ਕਿਹਨਾਂ ਰੀਜ਼ਨਸ ਕਰਕੇ ਉਹਨਾਂ ਨੂੰ ਜਿਹੜੀ IPC ਦੀ ਧਾਰਾ 107 151 ਦੇ ਅਧੀਨ ਅਰੈਸਟ ਕੀਤਾ ਗਿਆ। ਸੋ ਉਹਦੇ ਵਿੱਚ ਜਿਹੜੇ ਪੁਲਿਸ ਨੇ ਉਹਨਾਂ ਤੇ ਦੋਸ਼ ਲਾਏ ਨੇ ਕਿ ਜਿਹੜੇ ਬਾਪੂ ਸੂਰਜ ਸਿੰਘ ਖਾਲਸਾ ਦੇ ਸਪੁੱਤਰ ਜਿਹੜੇ ਰਵਿੰਦਰਜੀਤ ਸਿੰਘ ਗੋਗੀ, ਉਹ ਆਪਣੇ ਪਿਤਾ ਜੀ ਨੂੰ ਉਕਸਾ ਰਹੇ ਨੇ ਆਤਮ ਹੱਤਿਆ ਕਰਨ ਦੇ ਲਈ। ਤੇ ਦੂਜਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਪੁਆਇੰਟ ਜਿਹੜਾ ਕਿਹਾ ਵੀ ਰਵਿੰਦਰਜੀਤ ਸਿੰਘ ਗੋਗੀ ਫੰਡ ਇਕੱਠੇ ਕਰਨ ਲਈ ਪੰਜਾਬ ਦੇ ਵਿੱਚ ਆਏ ਨੇ, ਵੀ ਇਸ ਕਰਕੇ ਇਹਨਾਂ ਨੂੰ ਅਰੈਸਟ ਕਰਨਾ ਜ਼ਰੂਰੀ ਹੈ। ਉਹ ਤੋਂ ਬਾਅਦ ਉਹਨਾਂ ਨੇ ਜਿਹੜਾ ਤੀਜਾ ਪੁਆਇੰਟ ਕਿਹਾ ਕਿ ਵੀ ਜਿਹੜੀ 82 ਬੰਦਿਆਂ ਦੀ ਰਿਹਾਈ ਦੀ ਬਾਪੂ ਸੂਰਜ ਸਿੰਘ ਖਾਲਸਾ ਹੁਣੇ ਗੱਲ ਕਰ ਰਹੇ ਨੇ ਵੀ ਉਹ ਤਾਂ ਹੋ ਹੀ ਨਹੀਂ ਸਕਦੀ। ਸੋ ਜਿਹੜੀ ਗੱਲ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਡਿਸਕਸ ਕੀਤੀ। ਤੇ ਚੌਥੀ ਗੱਲ ਉਹਨਾਂ ਨੇ ਕਹੀ ਵੀ ਰਵਿੰਦਰਜੀਤ ਸਿੰਘ ਗੋਗੀ ਪੰਜਾਬ ਦੇ ਵਿੱਚ ਡਿਸਹਾਰਮਨੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਜੀ। ਇਹ ਜਿਹੜੀ ਉਹਨਾਂ ਨੇ ਗੱਲਾਂ ਕਹੀਆਂ ਨੇ। ਸੋ ਇਹਦੇ ਬਾਰੇ ਪ੍ਰਭਦੇਵ ਸਿੰਘ ਤੁਹਾਡੇ ਖਿਆਲ ਨੇ? ਹਾਂਜੀ ਭਾਜੀ, ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਫੀ ਹਾਸੋਹੀਣੀ ਜੀ FIR ਹੈਗੀ। ਇਹਦੇ ਵਿੱਚ ਕਈ ਗੱਲਾਂ ਇਹਨਾਂ ਨੇ ਲਿਖੀਆਂ ਜਿਹੜੀਆਂ ਬਿਲਕੁਲ ਸੈਂਸ ਨਹੀਂ ਬਣਦੀਆਂ। ਇੱਕ ਤਾਂ ਪਹਿਲੀ ਗੱਲ ਇਹ ਕਹਿੰਦੇ ਕਿ ਹੋਰ ਵੀ ਕਾਫੀ ਲੋਕ ਹਨ ਜਿਹੜੇ ਧਨ ਇਕੱਠਾ ਜਾਂ ਫੰਡ ਇਕੱਠਾ ਕਰਨਾ ਚਾਹੁੰਦੇ ਨੇ। ਸੋ ਜੇ ਹੋਰ ਵੀ ਕਾਫੀ ਲੋਕ ਹਨ, ਉਹ ਕਾਫੀ ਕਿਹੜੇ ਨੇ? ਇਕੱਲੇ ਗੋਗੀ ਭਾਜੀ ਨੂੰ ਹੀ ਹੁਣ ਤੱਕ ਅਰੈਸਟ ਕੀਤਾ ਇਹਨਾਂ ਨੇ, ਤੇ ਇਹਦੇ ਵਿੱਚ ਕੋਈ ਗੱਲ ਬਣਦੀ ਨਹੀਂ ਇਹਨਾਂ ਦੀ। ਤੇ ਦੂਜੀ ਗੱਲ ਕਰਦੇ ਕਿ ਰਵਿੰਦਰਜੀਤ ਸਿੰਘ ਗੋਗੀ ਸੂਰਜ ਸਿੰਘ ਖਾਲਸਾ ਨੂੰ ਸੁਸਾਈਡ ਕਰਨ ਤੇ ਮਜਬੂਰ ਕਰ ਰਹੇ ਹਨਾ, ਇਹਦੀ ਕੋਈ ਗੱਲ ਨਹੀਂ ਬਣਦੀ ਕਿਉਂਕਿ ਉਹ ਬਾਪੂ ਜੀ ਦਾ ਆਪਣਾ ਪਰਸਨਲ ਡਿਸੀਜਨ ਹੈਗਾ ਜਿਹੜਾ ਉਹ ਆਪਣੀ ਚਿੱਠੀਆਂ ਵਿੱਚ 2-3 ਵਾਰ ਕਲੀਅਰ ਵੀ ਕਰ ਚੁੱਕੇ ਨੇ। ਤੇ ਅੱਗੇ ਜਦੋਂ ਕਈਆਂ ਨੂੰ ਪਤਾ ਹੋਣਾ ਕਿ ਅੱਗੇ ਵੀ ਬਾਪੂ ਜੀ ਕਈ ਵਾਰ ਭੁੱਖ ਹੜਤਾਲ ਬੈਠੇ ਨੇ ਤੇ ਚੰਡੀਗੜ੍ਹ ਵਿੱਚ ਹੀ ਉਹਨਾਂ ਨੇ ਅੱਗੇ 12 ਦਿਨਾਂ ਦੀ ਭੁੱਖ ਹੜਤਾਲ ਕੀਤੀ ਸੀਗੀ, ਤੇ ਉਦੋਂ ਨਹੀਂ ਉਹਨਾਂ ਤੇ ਆਹ ਮੁਕੱਦਮਾ ਪਾਇਆ ਗਿਆ ਕਿ ਤੁਸੀਂ ਸੁਸਾਈਡ ਕਰ ਰਹੇ ਹੋ। ਸੋ ਕੋਈ ਗੱਲ ਨਹੀਂ ਬਣਦੀ। ਆਪਾਂ ਨੂੰ ਪਤਾ ਕਿ ਗਾਂਧੀ ਵਰਗੇ ਬੰਦੇ ਵੀ ਭੁੱਖ ਹੜਤਾਲ ਤੇ ਬੈਠੇ ਆ, ਤੇ ਅਰਵਿੰਦ ਕੇਜਰੀਵਾਲ ਉਹਨਾਂ ਨੇ ਭੁੱਖ ਹੜਤਾਲ ਰੱਖੀ ਸੀਗੀ। ਸੋ ਇਟ ਡਜ਼ਨਟ ਮੇਕ ਸੈਂਸ ਕਿ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਤੁਸੀਂ ਭੁੱਖ ਹੜਤਾਲ ਕਰਕੇ ਸੁਸਾਈਡ ਕਰ ਰਹੇ ਹੋ। ਸੋ ਮੇਰੇ FIR ਬਾਰੇ ਆਹੀ ਕਹਿਣਾ ਜੀ ਕਿ ਆਹ ਕੋਈ ਇਹਦੇ ਵਿੱਚ ਕੋਈ ਠੋਸ ਉਹਨਾਂ ਨੇ ਕੋਈ ਵੀ ਸਬੂਤ ਲਾਇਆ ਨਹੀਂ ਇਹਨਾਂ ਦੇ ਖਿਲਾਫ, ਕਿਉਂਕਿ ਸਬੂਤ ਬਣਦਾ ਵੀ ਨਹੀਂ। ਤੇ ਜਿਹੜੀ ਗੱਲ ਫੰਡ ਬਾਰੇ ਹੈਗੀ ਆ, ਮੈਂ ਇੱਦਾਂ ਸੋਚਦਾ ਕਿ ਈਵਨ ਤਾਂ ਮੈਂ ਪਰਿਵਾਰ ਨੂੰ ਪਰਸਨਲੀ ਨਹੀਂ ਜਾਣਦਾ, ਪਰ ਜੇ ਉਹ ਚਾਹੁੰਦੇ ਬਾਹਰ ਰਹਿ ਕੇ ਜ਼ਿਆਦਾ ਫੰਡ ਇਕੱਠਾ ਕਰ ਸਕਦੇ ਸੀ ਈਜ਼ੀਲੀ। ਇਹਨਾਂ ਨੂੰ ਪੰਜਾਬ ਜਾਣ ਦੀ ਲੋੜ ਨਹੀਂ ਸੀ। ਇੱਥੇ ਰਹਿ ਕੇ ਕਿਉਂ ਨਹੀਂ ਕਹਿ ਸਕਦੇ ਕਿ ਸਾਡੇ ਬਾਪੂ ਜੀ ਸੰਘਰਸ਼ ਕਰ ਰਹੇ, ਸਾਨੂੰ ਇੱਥੇ ਮਾਇਆ ਦੀ ਲੋੜ ਹੈਗੀ ਆ। ਉਹ ਇੱਥੋਂ ਸਾਰਾ ਕੁਛ ਆਪਣੇ ਬਿਜ਼ਨਸ ਆਪਣੇ ਜੌਬ ਛੱਡ ਕੇ ਉੱਥੇ ਗਏ ਆ। ਸੋ ਉਹਨਾਂ ਦਾ ਕਹਿਣਾ ਕਿ ਇੰਡੀਆ ਜਾ ਕੇ ਫੰਡ ਇਕੱਠੇ ਕਰਦੇ ਪਏ ਆ, ਕੋਈ ਇੱਦਾਂ ਗੱਲ ਬਣਦੀ ਨਹੀਂ। ਸੋ ਆਹ ਤਿੰਨੋਂ ਪੁਆਇੰਟ ਜਿਹੜੇ ਵੀ FIR ਦੇ ਹੈਗੇ ਆ ਬਿਲਕੁਲ ਬੇਸਲੈਸ ਨੇ ਜੀ। ਇੱਥੇ ਮੈਂ ਆਪਣੇ ਸਰੋਤਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਹੁਣ ਤੱਕ ਰਵਿੰਦਰਜੀਤ ਸਿੰਘ ਗੋਗੀ ਦੀਆਂ 3 ਪੇਸ਼ੀਆਂ ਅਦਾਲਤ ਦੇ ਵਿੱਚ ਪੈ ਚੁੱਕੀਆਂ ਨੇ, ਪਰ ਕਿਤੇ ਵੀ ਜੱਜ ਦੇ ਸਾਹਮਣੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਉਹਨਾਂ ਨੂੰ 751 ਆਪਾਂ ਸਾਰਿਆਂ ਨੇ ਸੁਣੀ ਹੋਣੀ ਆ ਵੀ ਜਿਹੜੀ ਇਹ 107 151 IPC ਦੀ ਧਾਰਾ ਵੀ ਇਹਦੇ ਵਿੱਚ ਪੰਜਾਬ ਦੇ ਵਿੱਚ ਨੈਕਸਟ ਡੇ ਯੂਜੂਅਲੀ ਰਿਹਾਈ ਹੋ ਜਾਂਦੀ ਹੈ, ਪਰ ਉਹਨਾਂ ਨੂੰ ਪਿਛਲੇ 35 ਦਿਨਾਂ ਤੋਂ ਡੀਟੇਨ ਕੀਤਾ ਹੋਇਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਸੋ ਮਨਦੀਪ ਕੌਰ ਜੀ, ਤੁਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਮਿਲ ਕੇ ਆਏ ਹੋ, ਉਹਨਾਂ ਨੂੰ ਕਿਵੇਂ ਦੀ ਟ੍ਰੀਟਮੈਂਟ ਮਿਲ ਰਹੀ ਹੈ ਤੇ ਉੱਥੇ ਕੀ ਕੁਛ ਚੱਲ ਰਿਹਾ? ਹਾਂਜੀ ਵੀਰ, ਮੈਂ ਉਹਦੇ ਬਾਰੇ ਤੁਹਾਨੂੰ ਦੱਸਦੀ ਹਾਂ। ਉਸ ਤੋਂ ਪਹਿਲਾਂ ਮੈਂ ਇੱਕ ਪੁਆਇੰਟ FIR 'ਚ ਵੀ ਹੈਗਾ ਕਿ ਡਿਸਹਾਰਮਨੀ ਹੋ ਸਕਦੀ ਹੈ ਉਹਨਾਂ ਦੇ ਬਾਹਰ ਰਹਿਣ ਨਾਲ, ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ, ਜਿਹੜਾ ਚੌਥਾ ਪੁਆਇੰਟ ਤੁਸੀਂ ਪੜ੍ਹਿਆ ਸੀਗਾ। ਤੇ ਉਹ ਤਾਂ ਬਾਪੂ ਜੀ ਦੀ ਭੁੱਖ ਹੜਤਾਲ ਵੀ 16 ਜਨਵਰੀ ਨੂੰ ਸ਼ੁਰੂ ਹੁੰਦੀ ਆ, ਤੇ ਬ੍ਰਦਰ ਮੇਰਾ 28 ਜਨਵਰੀ ਨੂੰ ਪੰਜਾਬ 'ਚ ਪਹੁੰਚ ਗਿਆ ਸੀ। ਜੇ 28 ਜਨਵਰੀ ਤੋਂ ਲੈ ਕੇ 26 ਫਰਵਰੀ ਤੱਕ ਉਹਨੇ ਕੋਈ ਅਮਨ ਸ਼ਾਂਤੀ ਭੰਗ ਨਾ ਕੀਤੀ ਤਾਂ ਉਹਦੀ ਅਰੈਸਟ ਤੋਂ ਪਹਿਲਾਂ ਕਿਉਂ ਨਹੀਂ ਕੀਤੀ ਗਈ? ਕੋਈ ਸੁਣਵਾਈ ਨਹੀਂ ਉੱਥੇ। 3 ਤਰੀਕਾਂ ਉਹਦੀਆਂ ਪੈ ਚੁੱਕੀਆਂ ਨੇ। ਲਾਸਟ ਟਾਈਮ ਤਾਂ ਉਹਨੂੰ ਪੇਸ਼ ਤੱਕ ਵੀ ਨਹੀਂ ਕੀਤਾ ਗਿਆ, ਤੇ ਬਸ ਉਹਦੀ ਤਰੀਕ ਉਹ ਅੱਗੇ ਦੀ ਅੱਗੇ ਪਾਉਂਦੇ ਰਹਿੰਦੇ ਨੇ। ਮੈਂ ਆਪਣੇ ਆਉਣ ਤੋਂ 2 ਦਿਨ ਪਹਿਲਾਂ ਉਹਨਾਂ ਦੀ ਮੁਲਾਕਾਤ ਕਰਕੇ ਆਈ ਸੀ, ਮਿਲ ਕੇ ਆਈ ਸੀ। ਪਰਿਵਾਰ ਨੂੰ ਹਰਾਸ ਕਰਨ ਲਈ ਹੋਈ ਇਹ ਸਾਰਾ ਕੁਛ ਕੀਤਾ ਜਾਂਦਾ ਕਿ ਤੁਹਾਨੂੰ ਪੂਰਾ ਦਿਨ ਲਾਈਨਾਂ 'ਚ ਖੜ ਕੇ ਲੱਗਣਾ ਪੈਂਦਾ। ਕਈ ਵਾਰੀ 4-4 ਘੰਟੇ ਅਸੀਂ ਖੜੇ ਉਡੀਕਦੇ ਰਹਿੰਦੇ ਹਾਂ ਕਿ ਸਾਡੀ ਵਾਰੀ ਆਊਗੀ। ਸੋ ਮੇਰੀ ਬਹੁਤ
ਚੰਗੀ ਤਰ੍ਹਾਂ ਕੋਈ ਗੱਲ ਨਹੀਂ ਹੋ ਸਕੀ। ਪਰ ਜੋ ਮੈਂ ਨੋਟ ਕੀਤਾ, ਮੈਂ ਉਹਨਾਂ ਨੂੰ ਕੁਐਸਚਨ ਕੀਤਾ ਸੀ ਕਿ ਬੀਇੰਗ ਅ US ਸਿਟੀਜ਼ਨ ਤੁਹਾਨੂੰ ਕਿਸ ਤਰ੍ਹਾਂ ਟਰੀਟ ਕੀਤਾ ਜਾ ਰਿਹਾ, ਕਿਉਂਕਿ ਇੱਕ ਅਖਬਾਰ ਦੇ ਵਿੱਚ ਸਟੇਟਮੈਂਟ ਲੱਗੀ ਆ ਕਿ ਰਵਿੰਦਰਜੀਤ ਸਿੰਘ ਗੋਗੀ ਨਾਲ ਕੀਤਾ ਜਾ ਰਿਹਾ ਮਤਰੇਈ ਮਾਂ ਵਾਲਾ ਸਲੂਕ। ਉਹ ਪੜ੍ਹਨ ਤੋਂ ਬਾਅਦ ਕੱਲ ਜਿਹੜੇ ਭੈਣ ਜੀ ਸਰਵਿੰਦਰ ਕੌਰ ਨੇ ਉਹਨਾਂ ਨੂੰ ਜੇਲਰ ਦੀ ਕਾਲ ਆਈ ਸੀਗੀ ਕਿ ਤੁਸੀਂ ਇਹ ਸਟੇਟਮੈਂਟ ਕਿਉਂ ਦਿੱਤੀ, ਤੇ ਫਿਰ ਉਹਨਾਂ ਨੇ ਗੱਲਾਂ ਦੱਸੀਆਂ ਕਿ ਆਹ ਗੱਲਾਂ ਕਰਕੇ ਕਿ ਤੁਸੀਂ ਉਹਨੂੰ ਟਰੀਟ ਇਸ ਤਰ੍ਹਾਂ ਕਰਦੇ ਹੋ। ਤੇ ਫਿਰ ਉਹਨੇ ਖੁਦ ਕਿਹਾ ਕਿ ਹਾਂਜੀ ਜਿਹੜੇ ਰੂਮ 'ਚ ਉਹ ਰਹਿੰਦਾ ਉਹ 'ਚ ਸਿਰਫ ਉਹ 60 ਬੰਦਿਆਂ ਲਈ ਜਿਹੜਾ ਥੜਾ ਬਣਿਆ ਜਿਹਦੇ ਤੇ ਉਹ ਪੈਂਦੇ ਨੇ, ਤੇ ਉਹਦੇ 136 ਜਾਣੇ ਨੇ ਉਸ ਰੂਮ ਦੇ ਵਿੱਚ, ਤੇ 4-4 5-5 ਦਿਨ ਵੀਰੇ ਉਹਨਾਂ ਨੂੰ ਪਾਣੀ ਨਹੀਂ ਮਿਲਦਾ ਨਹਾਉਣ ਲਈ, ਕਈ ਵਾਰੀ ਪੀਣ ਲਈ ਪਾਣੀ ਵੀ ਨਹੀਂ ਹੁੰਦਾ ਉੱਥੇ। ਤੇ ਹੁਣ ਉੱਥੇ ਮੌਸਮ ਕਾਫੀ ਗਰਮੀ ਹੋ ਚੁੱਕੀ ਆ, ਕੋਈ ਪੱਖਾ ਨਹੀਂ ਹੁੰਦਾ, ਅੰਦਰ ਮੱਛਰ ਬਹੁਤ ਨੇ, ਖਾਣਾ ਮਤਲਬ ਖਾਣ ਦੀ ਤਾਂ ਦੂਰ ਦੀ ਗੱਲ ਆ, ਤੁਸੀਂ ਦੇਖ ਵੀ ਨਹੀਂ ਸਕਦੇ ਜਿਹੋ ਜਿਹਾ ਖਾਣਾ ਉਹਨਾਂ ਨੂੰ ਮਿਲਦਾ। ਤੇ ਉਹਨਾਂ ਦੇ ਕੱਪੜੇ ਕਈ ਵਾਰੀ ਮਤਲਬ ਚੋਰੀ, ਵੈਸੇ ਚਲੋ ਇਹ ਕਾਫੀ ਕੁਛ ਮਤਲਬ ਕਾਫੀ ਗੰਦਾ ਮਾਹੌਲ ਹੈਗਾ ਜੇਲ੍ਹ ਦਾ ਅੰਦਰ ਦਾ ਜਿਹੜਾ ਉਹਨਾਂ ਦਾ ਹੈਗਾ। ਤੇ ਉਹਨਾਂ ਨੂੰ 35 ਦਿਨਾਂ ਤੋਂ ਉਸੇ ਤਰ੍ਹਾਂ ਹੀ ਰੱਖ ਰਹੇ ਆ। ਉਹਨਾਂ ਸਾਰੇ ਕ੍ਰਿਮੀਨਲਸ ਨਾਲ ਜਿਹੜੇ ਬਾਕੀ ਕਿਸੇ ਤੇ ਮਰਡਰ ਦਾ ਕੇਸ ਆ, ਕਿਸੇ ਤੇ ਕੁਛ ਹੈਗਾ, ਉਹਨਾਂ ਨੂੰ ਘੱਟੋ ਘੱਟ ਇਹ ਸੋਚਣਾ ਜ਼ਰੂਰ ਚਾਹੀਦਾ। ਜਿਹੜੇ ਸਿੱਖਾਂ ਦੇ ਨਾਲ ਰਿਲੇਟਿਡ ਮਸਲਾ ਤੇ ਉਹਨਾਂ ਤੇ ਝੂਠਾ ਕੇਸ ਹੈਗਾ ਕਿ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਨਾ ਟਰੀਟ ਕੀਤਾ ਜਾਵੇ। ਅੱਜ ਮੈਨੂੰ ਉਹਨਾਂ ਦੀ ਇੱਕ ਚਿੱਠੀ ਮਿਲੀ ਆ ਜਿਹੜੀ ਉਹਨਾਂ ਨੇ ਲਿਖ ਕੇ ਭੇਜੀ ਆ, ਮੈਂ ਉਹਦੇ ਚੋਂ 2-4 ਲਾਈਨਾਂ ਜੇ ਟਾਈਮ ਹੈਗਾ ਤਾਂ ਪਲੀਜ਼ ਮੈਂ ਪੜ੍ਹ ਕੇ ਸੁਣਾਉਣੀਆਂ ਚਾਹੂੰਗੀ ਜਿਹੜੀਆਂ ਉਹਨਾਂ ਨੇ ਸੰਗਤ ਦੇ ਨਾਲ ਲਿਖੀਆਂ। ਹਾਂਜੀ, ਇਹਦੇ 'ਚ ਉਹਨਾਂ ਨੇ ਲਿਖਿਆ ਕਿ ਮੈਂ ਇਹ ਚਿੱਠੀ ਸਿਰਫ ਇਸ ਕਰਕੇ ਲਿਖ ਰਿਹਾ ਹਾਂ ਕਿ ਜੇਕਰ ਤੁਸੀਂ ਵੀ ਪੰਜਾਬ ਆਉਣਾ ਚਾਹੁੰਦੇ ਹੋ ਜਾਂ ਫਿਰ ਆਪਣੀ ਪੂੰਜੀ ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਪੰਜਾਬ ਵਿੱਚ ਲਗਾਉਣਾ ਚਾਹੁੰਦੇ ਹੋ ਤਾਂ ਸਾਵਧਾਨ ਹੋ ਕੇ ਫੈਸਲਾ ਕਰਿਓ। ਮੇਰੇ ਮਨ 'ਚ ਵੀ ਆਪਣੀ ਮਿੱਟੀ ਦੀ ਬਹੁਤ ਤੜਫ ਸੀ। 25 ਸਾਲ ਪਿਤਾ ਤੋਂ ਦੂਰ ਜੋ ਰਿਹਾ ਸੀ ਉਹ ਪੰਜਾਬ ਰਹਿੰਦੇ ਸੀ ਤੇ ਮੈਂ USA ਵਿੱਚ, ਪਰ ਹੁਣ ਪੰਜਾਬ ਬੈਠਾ ਹਾਂ। ਫਿਰ ਵੀ ਮੌਤ ਦੇ ਬਿਸਤਰੇ ਤੇ ਪਏ ਆਪਣੇ ਪਿਤਾ ਨੂੰ 35 ਦਿਨਾਂ ਤੋਂ ਮਿਲ ਨਹੀਂ ਸਕਿਆ ਤੇ ਫੋਨ ਵੀ ਨਹੀਂ ਕਰ ਸਕਦਾ। ਕੋਈ ਅਪੀਲ ਜਾਂ ਦਲੀਲ ਨਹੀਂ ਹੈ। ਬੜੇ ਹੋਰ ਦੁੱਖ ਹਨ ਇੱਥੇ ਤੋਂ ਜੇਲ੍ਹ ਤੋਂ ਬਾਹਰ ਆ ਕੇ ਸਾਂਝੇ ਕਰਾਂਗਾ। ਰਵਿੰਦਰਜੀਤ ਸਿੰਘ, ਸੈਂਟਰਲ ਜੇਲ੍ਹ, ਲੁਧਿਆਣਾ। ਜੀ ਬਹੁਤ ਬਹੁਤ ਮਿਹਰਬਾਨੀ ਇਹ ਚਿੱਠੀ ਜਿਹੜੀ ਤੁਸੀਂ ਸਾਡੇ ਨਾਲ ਸ਼ੇਅਰ ਕੀਤੀ। ਸੋ ਹਰਵਿੰਦਰ ਸਿੰਘ, ਮੈਂ ਤੁਹਾਡੀ ਇੱਥੇ ਨਾ ਇੱਕ ਤੋਂ ਮੈਂ ਪੁਆਇੰਟ ਪੁੱਛਣਾ ਚਾਹੁੰਦਾ ਵੀ ਕਿੰਨਾ ਕਿ ਇਹ ਪੋਸੀਬਲ ਹੈ ਵੀ ਇੱਕ ਅਮਰੀਕਨ ਸਿਟੀਜ਼ਨ ਨੂੰ ਪੰਜਾਬ ਸਰਕਾਰ ਇਸ ਤਰੀਕੇ ਨਾਲ ਧੱਕੇ ਨਾਲ ਕੈਦ ਕਰਕੇ ਰੱਖ ਸਕਦੀ ਹੈ? ਇੱਦਾਂ ਦੇ ਸਾਡੇ ਕੋਲੇ ਕੋਈ ਹੋਰ ਵੀ ਕੇਸਿਸ ਪੈਸ ਦੇ ਵਿੱਚ ਹੋਏ ਨੇ? ਜੇ ਤੇ ਕ੍ਰਿਮੀਨਲ ਕੇਸ ਹੋਏ ਜਾਂ ਕੋਈ ਕਿਸੇ ਵੀ ਤਰੀਕੇ ਦਾ ਚਲੋ ਅਸੀਂ ਕੇਸ ਲੈ ਕੇ ਚੱਲੀਏ ਤੇ ਬਿਲਕੁਲ ਸਰਕਾਰ ਕੋਲ, ਇੰਡੀਅਨ ਗਵਰਨਮੈਂਟ ਕੋਲ ਇੱਦਾਂ ਦੀ ਪਾਵਰ ਹੈਗੀ ਆ ਕਿ ਉਹ ਕਿਸੇ ਨੂੰ ਡਿਟੇਨ ਕਰ ਸਕੇ। ਜੇ ਉੱਥੇ ਇੰਡੀਆ ਦੇ ਵਿੱਚ ਹੋਏ ਤਾਂ ਇੰਡੀਅਨ ਸਿਟੀਜ਼ਨ ਦੇ ਵਾਂਗੂ ਹੀ ਉਹਦੇ 'ਤੇ ਕੇਸ ਚੱਲੇਗਾ। ਇਹ ਇਸ ਤਰ੍ਹਾਂ ਮੈਨੂਅਲ ਦੇ ਵਿੱਚ ਲਿਖਿਆ। ਪਰ ਗੁਰਜਸਪਾਲ ਗੱਲ ਇੱਥੇ ਉਹ ਨਹੀਂ ਹੈਗੀ। ਜਿੱਦਾਂ ਆਪਾਂ ਚੀਜ਼ ਨੂੰ ਐਨਾਲਾਈਜ਼ ਕਰੀਏ ਤਾਂ ਥੋੜ੍ਹਾ ਜਿਹਾ ਜਿਹੜੀ ਤੁਸੀਂ ਥੋੜ੍ਹਾ ਟਾਈਮ ਪਹਿਲੇ ਆਪਾਂ ਡਿਸਕਸ ਕੀਤੀ ਹੈ ਕਿ ਜਿਹੜਾ 107, 151 ਜਾਂ 751 ਕਾਮਨਲੀ ਕਿਹਾ ਜਾਂਦਾ, ਉਹ ਕੇਸ ਇੱਦਾਂ ਹੁੰਦਾ ਕਿ ਜਦੋਂ ਥਾਣੇ ਜਾਂਦੇ ਆ ਅਤੇ ਥਾਣੇਦਾਰ ਉੱਥੇ ਪਿੰਡ ਦਾ ਕੋਈ ਮੋਹਤਬਰ ਬੰਦਾ, ਸਰਪੰਚ ਦੀ ਵੀ ਆਮ ਤੌਰ 'ਤੇ ਕਈ ਵਾਰ ਲੋੜ ਨਹੀਂ ਹੁੰਦੀ, ਚਲੋ ਸਰਪੰਚ ਕਹਿ ਲਓ, ਉਹਦੀ ਗਵਾਹੀ ਦੇ ਨਾਲ ਹੀ ਤੁਸੀਂ ਉਹਦੀ ਜ਼ਮਾਨਤ ਕਰ ਸਕਦੇ ਹੋ। ਪਰ ਇਹ ਥੋੜ੍ਹਾ ਜਿਹਾ ਕੇਸ ਇਸ ਲਈ ਵੱਖਰਾ ਲੱਗਦਾ ਕਿਉਂਕਿ ਜਿੱਦਾਂ ਭੈਣ ਜੀ ਹੁਣਾਂ ਦੱਸਿਆ ਕਿ 3 ਵਾਰ ਉਹਨਾਂ ਦੀ ਜਿਹੜੀ ਤਰੀਕ ਪਈ, ਜੱਜ ਪੇਸ਼ ਨਹੀਂ ਹੋਇਆ, ਅੱਗੇ ਪਾ ਦਿੱਤੀ ਗਈ। ਥੋੜ੍ਹਾ ਜਿਹਾ ਇਹਦੇ ਵਿੱਚ ਡੈਲੀਬਰੇਟਲੀ ਜਾਣ ਬੁੱਝ ਕੇ ਕੇਸ ਨੂੰ ਜਿਹੜਾ ਉਹ ਵਧਾਇਆ ਜਾਂ ਚੇਂਜ ਕੀਤਾ ਜਾ ਰਿਹਾ। ਪਰ ਔਨ ਟਾਪ ਆਫ ਇਟ ਇਹ ਆ ਕਿ ਜਿਹੜੀ ਤੁਹਾਡੀ ਗੱਲ ਦਾ ਜਵਾਬ ਹੈਗਾ, ਮੇਰੀ ਰਿਸਰਚ ਦੇ ਵਿੱਚ ਕਹਿੰਦੀ ਆ ਕਿ ਕੇਸ ਤਾਂ ਬਿਲਕੁਲ ਚੱਲ ਸਕਦਾ, ਪਰ ਇੱਥੇ ਥੋੜ੍ਹਾ ਜਿਹਾ ਜਿਹੜਾ ਟੌਪਿਕ ਉਹ ਡਿਫਰੈਂਟ ਹੈਗਾ। ਇੱਥੇ ਹਰੈਸਮੈਂਟ ਦੀ ਗੱਲ ਜ਼ਿਆਦਾ ਆ ਰਹੀ ਆ ਕਿਉਂਕਿ 751 ਦਾ ਕੇਸ ਤਾਂ ਬਹੁਤ ਜ਼ਿਆਦਾ ਹੀ ਮਾਈਨਰ ਹੁੰਦਾ। ਸੋ ਮਤਲਬ ਜਿਹੜਾ ਮੇਨ ਪੁਆਇੰਟ ਹੈ ਵੀ ਇਵਨ ਇੱਕ ਅਮਰੀਕਨ ਸਿਟੀਜ਼ਨ ਦੇ ਨਾਲ ਉੱਥੇ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ, ਮੋਸਟ ਲਾਈਕਲੀ ਬਾਪੂ ਜੀ ਤੇ ਜਾਂ ਪਰਿਵਾਰ ਦੇ ਉੱਤੇ ਜਿਹੜਾ ਮੈਂਟਲ ਪ੍ਰੈਸ਼ਰ ਪਾਉਣ ਦੇ ਲਈ ਤੇ ਉਹਨਾਂ ਨੂੰ ਤੋੜਨ ਦੇ ਲਈ। ਪਰ ਵੀ ਜਿਹੜੀ ਇੱਥੇ ਗੱਲ ਮੈਂ ਆਪਣੇ ਸਰੋਤਿਆਂ ਦੇ ਨਾਲ ਵੀ ਸਾਂਝੀ ਕਰਨੀ ਚਾਹੂੰਗਾ ਵੀ ਦੇਖੋ, ਕੇਸ ਕੁਛ ਵੀ ਨਹੀਂਗਾ ਵੀ ਆਪਣੇ ਬਾਪੂ ਜੀ ਦੀ ਸੇਵਾ ਕਰਨ ਲਈ ਉਹ ਗਏ ਨੇ। ਤੇ ਜਿਹੜੇ ਮੀਡੀਆ ਦੇ ਵਿੱਚ ਗੱਲ ਹੈਗੀ, ਜੇ ਹੁਣ ਤੱਕ ਪਤਾ ਲੱਗਿਆ ਵੀ ਉਹਨਾਂ ਨੇ ਕਿਤੇ ਵੀ ਕੋਈ ਪੋਲੀਟੀਕਲ ਸਟੈਂਡ ਨਹੀਂ ਲਿਆ, ਪਰ ਸਟਿਲ ਉਹਨਾਂ ਦੇ ਨਾਲ ਇਹ ਧੱਕਾ ਹੋ ਰਿਹਾ ਹੈ। ਤੇ ਜੇ ਉਹਨਾਂ ਨਾਲ ਇਹ ਧੱਕਾ ਹੋ ਸਕਦਾ ਤੇ ਆਪਾਂ ਸਾਰੇ ਅਮਰੀਕਨ ਰੈਜ਼ੀਡੈਂਟ ਹੈਗੇ ਆ, ਸੋ ਮੇਰੇ ਖਿਆਲ ਨਾਲ ਇਹ ਸਾਡੇ ਨਾਲ ਵੀ ਹੋ ਸਕਦਾ। ਤੇ ਮਨਦੀਪ ਕੌਰ ਜੀ, ਤੁਹਾਨੂੰ ਕੋਈ ਲਾਈਕ ਇੱਥੋਂ ਦੀ ਗਵਰਨਮੈਂਟ ਵੱਲੋਂ ਤੁਹਾਨੂੰ ਕੋਈ ਸਹੂਲਤ ਦਿੱਤੀ ਜਾ ਰਹੀ ਹੈ ਜਾਂ ਉਹ ਕਿਵੇਂ ਇਸ ਸਿਚੁਏਸ਼ਨ ਨੂੰ ਸਾਰੀ ਨੂੰ ਹੈਂਡਲ ਕਰ ਰਹੀ ਹੈ? ਵੀਰ ਜੀ, ਆਪਾਂ ਜਿਹੜੇ ਕਾਂਗਰਸਮੈਨ ਹੈਗੇ ਆ ਇੱਥੋਂ ਦੇ ਆਪਣੇ ਏਰੀਏ ਦੇ, ਮਾਈਕ ਹੋਂਡਾ ਤੇ ਜੈਰੀ ਮੈਕਨਰਨੀ ਹੈਗੇ ਨੇ ਲੇਥਰੋਪ ਦੇ, ਜਿੱਥੋਂ ਦੇ
ਮੇਰੇ ਬ੍ਰਦਰ ਵਸਨੀਕ ਨੇ ਉਹਨਾਂ ਦੇ ਆਫਿਸਿਸ ਨੂੰ ਰੀਚ ਆਊਟ ਕੀਤਾ ਸੀਗਾ ਤੇ ਉਹਨਾਂ ਨੇ ਤੇ ਮੈਂ ਖੁਦ ਵੀ US ਐਮਬੈਸੀ ਨੂੰ ਵੀ ਕਾਲਸ ਕੀਤੀਆਂ ਸੀਗੀਆਂ ਜਦੋਂ ਉਹਨਾਂ ਦੀ ਅਰੈਸਟ ਹੋਈ ਸੀਗੀ। ਸੋ ਉਹਨਾਂ ਨੇ ਫੋਲੋ ਅਪ ਜ਼ਰੂਰ ਕੀਤਾ ਪਰ ਮੈਨੂੰ ਹਾਲੇ ਤੱਕ ਥੋੜਾ ਬੜਾ ਜੈਨਰਿਕ ਜਿਹਾ ਰਿਸਪਾਂਸ ਜਿਹੜਾ ਹੈਗਾ ਉਹਨਾਂ ਦਾ ਮਿਲਿਆ ਕਿ ਖੈਰ ਪਹਿਲੇ ਤਾਂ 24 ਆਵਰਸ ਜਦੋਂ ਆਪਾਂ ਨੂੰ ਪੰਜਾਬ ਪੁਲਿਸ ਨੇ ਦੱਸਿਆ ਨਹੀਂ ਸੀ ਕਿ ਵੀਰੇ ਨੂੰ ਕਿੱਥੇ ਲੈ ਗਿਆ ਕਿੱਥੇ ਨਹੀਂ, ਸਾਨੂੰ ਬਿਲਕੁਲ ਕੁਛ ਨਹੀਂ ਸੀ ਪਤਾ। ਉਦੋਂ 24 ਆਵਰਸ ਦੇ ਵਿੱਚ ਆਪਾਂ ਨੂੰ ਐਮਬੈਸੀ ਵਾਲਿਆਂ ਨੇ ਟਰੈਕ ਕਰਕੇ ਦੱਸ ਦਿੱਤਾ ਸੀਗਾ ਕਿ ਉਹ ਲੁਧਿਆਣੇ ਆ ਤੇ ਸਾਨੂੰ ਪਤਾ ਲੱਗ ਗਿਆ, ਅਸੀਂ ਟਰੈਕ ਕਰ ਲਿਆ, ਹੀ ਇਜ਼ ਫਾਈਨ। ਤੇ ਪਰ ਉਸ ਤੋਂ ਬਾਅਦ ਜਿਹੜੀ ਉਹਨਾਂ ਦੀਆਂ ਫੋਲੋ ਅਪਸ ਨੇ ਉਹ ਸਲੋ ਰਹੀਆਂ ਨੇ। ਉਹਨਾਂ ਨੇ ਸਿਰਫ ਬੜੇ ਜਨਰਲ ਜਿਹੇ ਰਿਸਪਾਂਸ ਦਿੱਤੇ ਆ ਕਿ ਇਹ ਦਿਸ ਇਜ਼ ਬਿਟਵੀਨ ਰਵਿੰਦਰ ਐਂਡ ਦਾ ਇੰਡੀਅਨ ਗਵਰਨਮੈਂਟ, ਵੀਰ ਸੌਰੀ ਵੀ ਡੋਂਟ ਹੈਵ ਐਨੀ ਬੈਟਰ ਨਿਊਜ਼ ਫॉर ਯੂ, ਕਿ ਸਾਨੂੰ ਪਤਾ ਨਹੀਂ ਹੈ ਕਿੰਨੀ ਦੇਰ ਚੱਲੂਗਾ। ਤੇ ਜਿਹੜੀ ਗੱਲ ਦਾ ਮੇਰੇ ਮਨ 'ਚ ਥੋੜੀ ਵਾਰੀ ਆਉਂਦੀ ਹੁੰਦੀ ਹੈ ਕਿ ਉਹਨਾਂ ਨੇ ਕੋਈ ਵੀ ਜਿਹੜਾ ਰੈਪਰੈਜ਼ੈਂਟੇਟਿਵ ਹੈਗਾ ਉੱਥੋਂ ਉਹਨਾਂ ਨੂੰ ਮਿਲਣ ਲਈ ਹਾਲੇ ਤੱਕ ਨਹੀਂ ਭੇਜਿਆ। ਤੇ ਮੇਰੀ 2 ਦਿਨ ਪਹਿਲਾਂ ਗੱਲ ਹੋਈ ਸੀਗੀ ਚੈੱਕਿਸ ਕਰਕੇ ਆਪਣਾ ਜੈਰੀ ਮੈਕਨਰਨੀ ਦੇ ਆਫਿਸ ਤੋਂ ਜਿਹੜੀ ਐਡਮਿਨ ਹੈਗੀ ਆ ਉਹਨਾਂ ਦੀ, ਤੇ ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਨੂੰ ਪਰਮਿਸ਼ਨ ਨਹੀਂ ਮਿਲੀ ਹੈ ਕਿਉਂਕਿ ਉਹਨਾਂ ਨੂੰ ਆਈ ਥਿੰਕ ਗਵਰਨਮੈਂਟ ਅਫੀਸ਼ੀਅਲ ਤੋਂ ਪੰਜਾਬ ਦਿਆਂ ਤੋਂ ਬਿਫੋਰ ਦੇ ਵਿਜ਼ਿਟ ਐਨੀਵਨ ਹੂ ਇਜ਼ ਅ US ਸਿਟੀਜ਼ਨ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਤੇ ਉਹ ਉਹਨਾਂ ਨੂੰ ਹਾਲੇ ਤੱਕ ਨਹੀਂ ਦਿੱਤੀ ਗਈ ਹੈ ਮੇਰੇ ਬ੍ਰਦਰ ਨੂੰ ਮਿਲਣ ਦੀ। ਜੀ ਇੱਥੇ ਮੈਂ ਆਪਣੇ ਸਰੋਤਿਆਂ ਨੂੰ ਇੱਕ ਚੀਜ਼ ਹੋਰ ਵੀ ਦੱਸਣੀ ਚਾਹੁੰਦਾ ਵੀ ਮੈਨੂੰ ਜਿਹੜਾ ਬਾਪੂ ਜੀ ਦੇ ਸੰਘਰਸ਼ ਦਾ ਜਿਹੜਾ ਫੇਸਬੁੱਕ ਪੇਜ ਹੈਗਾ ਉੱਥੇ ਮੈਂ ਦੇਖ ਰਿਹਾ ਸੀ ਕਿ ਇੱਕ ਪਟੀਸ਼ਨ ਪਰਿਵਾਰ ਵੱਲੋਂ ਲਾਂਚ ਕੀਤੀ ਗਈ ਹੈ। ਸੋ ਉਹ ਪਟੀਸ਼ਨ ਬਾਰੇ ਪ੍ਰਭਦੇਵ ਸਿੰਘ ਤੁਸੀਂ ਸਾਨੂੰ ਪਲੀਜ਼ ਦੱਸੋਗੇ ਵੀ ਉਸ ਪਟੀਸ਼ਨ ਨੂੰ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਤੇ ਜਿਹੜੇ ਪੰਜਾਬੀ ਰੇਡੀਓ USA ਦੇ ਸਰੋਤੇ ਨੇ ਕਿਵੇਂ ਵੱਧ ਤੋਂ ਵੱਧ ਉਸ ਪਟੀਸ਼ਨ ਨੂੰ ਸਾਈਨ ਕਰਨ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ? ਹਾਂਜੀ ਭਾਜੀ, ਉਹਦੇ ਵਿੱਚ ਮੈਂ ਪਹਿਲਾਂ ਦੱਸਦਾ ਕਿ ਵੈਬਸਾਈਟ ਦਾ ਐਡਰੈਸ ਹੈਗਾ free6prisoners.com ਤੇ ਤੁਸੀਂ ਉਹਦੇ ਤੇ ਜਦੋਂ ਜਾਵੋਗੇ ਉਹ ਸੱਜੇ ਹੱਥ ਤੁਸੀਂ ਕਲਿੱਕ ਕਰ ਸਕਦੇ ਹੋ ਟੇਕ ਐਕਸ਼ਨ। ਉਹਦੇ ਤੇ ਜੇ ਤੁਸੀਂ ਕਲਿੱਕ ਕਰਦੇ ਹੋ ਤੇ ਤੁਸੀਂ ਸਿੱਧਾ ਹੀ ਬਹੁਤ ਸਿੰਪਲ ਜਿਹਾ ਪਟੀਸ਼ਨ ਹੈਗਾ, ਉਹਦੇ ਵਿੱਚ ਤੁਸੀਂ ਆਪਣਾ ਨਾਮ ਭਰਨਾ, ਆਪਣਾ ਜ਼ਿਪ ਕੋਡ ਭਰਨਾ ਤੇ ਆਪਣਾ ਈਮੇਲ ਐਡਰੈਸ ਭਰਨਾ ਤੇ ਜਦੋਂ ਤੁਸੀਂ ਉਹ ਸਬਮਿਟ ਕਰਦੇ ਹੋ ਉਹ ਵੈਬਸਾਈਟ ਨੇ ਆਟੋਮੈਟਿਕਲੀ ਤੁਹਾਡਾ ਲੋਕਲ ਕਾਂਗਰਸਮੈਨ, ਤੁਹਾਡੇ ਸਟੇਟ ਦੇ ਸੈਨੇਟਰ ਤੇ ਉਹ ਪ੍ਰੈਜ਼ੀਡੈਂਟ ਓਬਾਮਾ ਨੂੰ ਆਟੋਮੈਟਿਕਲੀ ਈਮੇਲ ਭੇਜ ਦੇਣੀ ਹੈ। ਤੇ ਕਈਆਂ ਦੇ ਜਿੱਦਾਂ ਕਈਆਂ ਏਰੀਆ ਵਿੱਚ ਇੱਕ ਏਰੀਆ ਤੇ 2 ਕਾਂਗਰਸਮੈਨ ਹੁੰਦੇ ਆ ਤੇ ਉਹਦੇ ਵਿੱਚ ਤੁਹਾਨੂੰ ਆਪਣਾ ਐਡਰੈਸ ਪਾਉਣਾ ਪੈਂਦਾ, ਪਰ ਬਹੁਤ ਸਿੰਪਲ ਪ੍ਰੋਸੈਸ ਹੈਗਾ। ਤੇ ਤੁਸੀਂ ਵੈਬਸਾਈਟ ਤੋਂ ਜਾਂ ਈਜ਼ੀ ਹੈਗਾ ਕਿ ਤੁਸੀਂ ਫੇਸਬੁੱਕ ਪੇਜ ਤੇ ਜਾਓ, ਉੱਥੋਂ ਤੁਸੀਂ ਕਲਿੱਕ ਕਰੋ ਪਟੀਸ਼ਨ ਤੇ ਉੱਥੋਂ ਤੁਸੀਂ ਭਰ ਦਿਓ। ਤੇ ਹੁਣ ਤੱਕ ਦਾ ਰਿਸਪੌਂਸ ਬਹੁਤ ਵਧੀਆ ਮਿਲਿਆ। ਅਸੀਂ 5 ਦਿਨ ਪਹਿਲਾਂ ਪਟੀਸ਼ਨ ਲਾਂਚ ਕੀਤਾ ਸੀਗਾ ਤੇ ਆਲਮੋਸਟ 2600 ਇਹਦੇ ਵਿੱਚ ਜਿਹੜੀਆਂ ਚਿੱਠੀਆਂ ਨੇ ਹੁਣ ਤੱਕ US ਗਵਰਨਮੈਂਟ ਅਫੀਸ਼ੀਅਲਸ ਨੂੰ ਜਾ ਚੁੱਕੀਆਂ ਨੇ। ਤੇ ਸਾਨੂੰ ਕਈਆਂ ਨੇ ਸੰਗਤਾਂ ਨੇ ਅੱਗੇ ਮੈਸੇਜ ਭੇਜਿਆ ਕਿ ਉਹਨਾਂ ਨੂੰ ਉਹਨਾਂ ਦੇ ਜਿਹੜੇ ਕਾਂਗਰਸਮੈਨ ਨੇ ਉਹਨਾਂ ਨੇ ਕੰਟੈਕਟ ਵੀ ਕੀਤਾ। ਭੈਣ ਜੀ ਨੇ ਅੱਗੇ ਆਲਰੇਡੀ ਮੈਨਸ਼ਨ ਕੀਤੇ ਨਾ ਮਾਈਕ ਹਾਂਡਾ, ਐਰਿਕ ਫਾਲਵੈਲ ਤੇ ਇਹਨਾਂ ਤੋਂ ਇਲਾਵਾ ਜੈਰੀ ਮੈਕਨਰਨੀ ਇਹਨਾਂ ਤੱਕ ਪਹੁੰਚ ਕੀਤੀ ਗਈ ਹੈ। ਭੈਣ ਜੀ ਨੇ ਇਹਨਾਂ ਦਾ ਵੀ ਨਾਂ ਲਿਆ ਸੀਗਾ ਤੇ ਜਿਹੜੀ ਸਿੱਖ ਕਾਕਸ ਹੈਗੀ ਆ ਉਹ ਵੀ ਕਾਫੀ ਇਨਵੋਲਵ ਹੈਗੀ ਤੇ ਵੀ ਆਪਣੇ ਵੱਲੋਂ ਟਰਾਈ ਕਰ ਰਹੇ ਆ ਕਿ ਵੱਧ ਤੋਂ ਵੱਧ ਜਿਹੜੀ US ਗੌਰਮੈਂਟ ਹੈਗੀ ਆ ਇਸ ਕੇਸ ਵੱਲ ਧਿਆਨ ਦੇ ਕਿਉਂਕਿ ਆ US ਸਿਟੀਜ਼ਨ ਦਾ ਕੇਸ ਹੈਗਾ। ਤੇ ਮੈਨੂੰ ਤੁਹਾਡਾ ਪੁਆਇੰਟ ਬਹੁਤ ਵੈਲਿਡ ਲੱਗਿਆ ਕਿ ਅੱਜ ਇਹਨਾਂ ਨੇ ਰਵਿੰਦਰਜੀਤ ਸਿੰਘ ਗੋਗੀ ਨੂੰ ਫੜਿਆ ਬਿਨਾਂ ਕਿਸੇ ਠੋਸ ਸਬੂਤਾਂ ਤੋਂ ਤੇ ਕੱਲ ਨੂੰ ਹੋ ਸਕਦਾ ਕਿਸੇ ਤੇ ਵੀ ਆਹ ਕੇਸ ਪਾ ਸਕਦੇ ਨੇ। ਸੋ ਆਪਾਂ ਨੂੰ ਇਹਦੇ ਵਿੱਚ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਕਿ ਜੋ ਹੋ ਰਿਹਾ ਪੰਜਾਬ ਵਿੱਚ ਉਹ ਗਲਤ ਹੋ ਰਿਹਾ। ਤੇ ਇਹਦੇ ਵਿੱਚ ਮੈਂ ਆਹੀ ਸੰਗਤਾਂ ਨੂੰ ਅਪੀਲ ਕਰਦਾ ਕਿ ਤੁਸੀਂ ਜ਼ਰੂਰ ਪਟੀਸ਼ਨ ਤੇ ਸਾਈਨ ਕਰੋ। ਕੱਲੇ ਆਪ ਹੀ ਨਾ ਤੁਸੀਂ ਪਟੀਸ਼ਨ ਨੂੰ ਸਾਈਨ ਕਰੋ, ਆਪਣੇ ਫਰੈਂਡਸ, ਆਪਣੇ ਫੈਮਿਲੀ ਮੈਂਬਰਸ ਇਹਨਾਂ ਨੂੰ ਵੀ ਬੇਨਤੀ ਕਰਕੇ ਇਹਨਾਂ ਤੋਂ ਵੀ ਸਾਈਨ ਕਰਾਓ। ਇਹਨੂੰ 1 ਮਿੰਟ ਦੇ ਵਿੱਚ ਤੁਸੀਂ ਸਾਰਾ ਪਰਿਵਾਰ ਸਾਈਨ ਕਰ ਸਕਦੇ ਹੋ। ਸੋ ਕਾਫੀ ਹੁੰਗਾਰਾ ਮਿਲੇਗਾ ਸੰਘਰਸ਼ ਨੂੰ। ਸੋ ਜ਼ਰੂਰ ਤੁਸੀਂ ਆਪਣੀ ਰਿਸਪੌਂਸਿਬਿਲਿਟੀ ਸਮਝ ਕੇ ਇਹਦੇ ਤੇ ਸਾਈਨ ਕਰੋ। ਜੀ ਪ੍ਰਭਦੇਵ ਸਿੰਘ, ਇੱਥੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਮਾਫੀ ਚਾਹੁੰਦਾ ਵਿੱਚ ਮੈਂ ਕੱਟ ਰਿਹਾ, ਪਰ ਇਹ ਤਾਂ ਜਿਹੜੇ ਟੈਕਸ ਹੈਵੀ ਲੋਕੀ ਨੇ ਉਹ ਇਸ ਪਟੀਸ਼ਨ ਨੂੰ ਸਾਈਨ ਕਰ ਸਕਦੇ ਨੇ, ਪਰ ਮੈਂ ਤੁਹਾਡੇ ਫੇਸਬੁੱਕ ਪੇਜ ਦੇ ਉੱਤੇ ਦੇਖ ਰਿਹਾ ਸੀ ਕਿ ਕਾਫੀ ਗੁਰਦੁਆਰਿਆਂ ਦੇ ਵਿੱਚ ਵੀ ਇੱਦਾਂ ਦੇ ਬੂਥ ਲੱਗ ਰਹੇ ਨੇ ਜਿੱਥੇ ਜਾ ਕੇ ਇਸ ਪਟੀਸ਼ਨ ਨੂੰ ਸਾਈਨ ਕੀਤਾ ਜਾ ਸਕਦਾ। ਕੀ ਤੁਸੀਂ ਆਪਣੇ ਸਰੋਤਿਆਂ ਨੂੰ ਅਫਕੋਰਸ ਜਿਹੜੇ ਸਾਡੇ ਸਰੋਤੇ ਨੇ ਉਹ ਫੇਸਬੁੱਕ ਫੈਨ ਪੇਜ ਤੇ ਜਾ ਸਕਦੇ ਨੇ ਤੇ ਉੱਥੋਂ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਕਿਹੜੇ ਗੁਰਦੁਆਰਾ ਸਾਹਿਬ ਕੱਲ੍ਹ ਨੂੰ ਜਾ ਕੇ ਪਟੀਸ਼ਨ ਸਾਈਨ ਕਰ ਸਕਦੇ ਨੇ, ਪਰ ਕੀ ਤੁਸੀਂ ਸਾਡੇ ਸਰੋਤਿਆਂ ਨੂੰ ਕੁਇਕਲੀ, ਸਾਡੇ ਕੋਲੇ ਟਾਈਮ ਇੱਥੇ ਬਹੁਤ ਥੋੜਾ ਰਹਿ ਗਿਆ, ਮੈਂ ਮਾਫੀ ਚਾਹੁੰਦਾ ਕਾਹਲੀ ਲਈ, ਤੁਸੀਂ ਦੱਸ ਸਕਦੇ ਹੋ ਕਿਹੜੇ ਗੁਰਦੁਆਰੇ ਜਾ ਕੇ ਉਹ ਪਟੀਸ਼ਨ ਸਾਈਨ ਕਰ ਸਕਦੇ ਨੇ? ਹਾਂਜੀ ਵੀਰ ਜੀ, ਕੈਲੀਫੋਰਨੀਆ ਦੇ ਤਕਰੀਬਨ ਜਿੰਨੇ ਵੀ ਗੁਰੂ ਘਰ ਹੈਗੇ ਆ ਮੇਨ ਉੱਥੇ ਕੱਲ੍ਹ ਨੂੰ ਸੇਵਾਦਾਰ ਜ਼ਰੂਰ ਹੋਣਗੇ। ਕੈਲੀਫੋਰਨੀਆ ਵਿੱਚ, ਨਿਊ ਜਰਸੀ,
ਵਾਸ਼ਿੰਗਟਨ ਦੇ 4-5 ਗੁਰੂ ਘਰ ਹੈਗੇ ਮੇਨ ਜਿਹੜੇ ਰੈਂਟਨ ਆਬਰਨ ਉੱਥੇ ਹੋਣਗੇ, ਤੇ ਜਿਹੜੇ ਟੈਕਸਸ ਵਿੱਚ ਕਾਫੀ ਗੁਰੂ ਘਰ ਨੇ ਜਿਨ੍ਹਾਂ ਨੇ ਸਾਨੂੰ ਕੰਟੈਕਟ ਕੀਤਾ ਤੇ ਉਹ ਕਹਿੰਦੇ ਕਿ ਅਸੀਂ ਆਪਣੇ ਵੱਲੋਂ ਸੰਗਤ ਨੂੰ ਪਟੀਸ਼ਨ ਸਾਈਨ ਕਰਾਵਾਂਗੇ। ਤੇ ਮੈਂ ਇਹੀ ਗੱਲ ਕਰਦਾ ਕਿ ਜੇ ਕੋਈ ਟੈਕਸ ਹੈਵੀ ਨਹੀਂ ਹੈਗਾ, ਜਿਹਨੂੰ ਨਹੀਂ ਪਤਾ ਕਿ ਪਟੀਸ਼ਨ ਕਿੱਦਾਂ ਸਾਈਨ ਕਰਨਾ, ਤੁਸੀਂ ਆਪਣੇ ਬੱਚਿਆਂ ਨਾਲ ਜਾਂ ਅੱਗੇ ਆਪਣੇ ਜਿਹੜੇ ਗ੍ਰੈਂਡਸਨਸ ਗ੍ਰੈਂਡ ਡਾਟਰ ਹੈਗੇ ਉਹਨਾਂ ਨੂੰ ਤੁਸੀਂ ਕਹਿ ਕੇ ਵੀ 2 ਮਿੰਟ ਦਾ ਕੰਮ ਹੈਗਾ, ਤੁਸੀਂ ਪਲੀਜ਼ ਬਹਿ ਕੇ ਪਟੀਸ਼ਨ ਜ਼ਰੂਰ ਸਾਈਨ ਕਰੋ। ਸੋ ਈਜ਼ੀ ਤਾਂ ਹੈਗਾ ਕਿ ਆਪਾਂ ਕੰਪਿਊਟਰ 'ਤੇ ਕਰ ਦਈਏ, ਪਰ ਜੇ ਨਹੀਂ ਕਰ ਸਕਦੇ ਮੈਂ ਜਿਹੜੇ ਫੇਸਬੁੱਕ ਪੇਜ ਚਲਾਉਂਦੇ ਨੇ ਵੀਰ, ਮੈਂ ਉਹਨਾਂ ਨੂੰ ਸਾਰੇ ਗੁਰੂ ਘਰਾਂ ਦੀ ਲਿਸਟ ਭੇਜ ਦੇਣਾ ਤੇ ਉਹ ਅਪਲੋਡ ਕਰ ਦੇਣਗੇ ਕਿ ਕਿੱਥੇ ਕਿੱਥੇ ਕੱਲ੍ਹ ਨੂੰ ਪਟੀਸ਼ਨ ਸਾਈਨ ਹੋਣਗੇ। ਜੀ ਤੇ ਬਸ ਜਾਂਦੇ ਮਨਦੀਪ ਕੌਰ ਜੀ, ਹੋਰ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਪੰਜਾਬੀ ਰੇਡੀਓ USA ਦੇ ਸਰੋਤੇ ਨੇ ਜਾਂ ਸਿੱਖ ਸੰਗਤ ਹੈ ਉਹ ਇਸ ਜਿਹੜੇ ਸੰਘਰਸ਼ ਦੇ ਵਿੱਚ ਕਿਵੇਂ ਮਦਦ ਕਰ ਸਕਦੀ ਹੈ, ਤੇ ਕੋਈ ਕਲੋਜ਼ਿੰਗ ਸਟੇਟਮੈਂਟ? ਹਾਂਜੀ ਵੀਰ, ਮੈਂ ਇਹੀ ਕਹਿਣਾ ਚਾਹੂੰਗੀ ਕਿ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਆਪਾਂ ਕਿ ਉਹ ਸੋਸ਼ਲ ਮੀਡੀਆ ਦੇ ਥਰੂ, ਤੁਸੀਂ ਬਾਪੂ ਜੀ ਦਾ ਪੇਜ ਮੈਂਸ਼ਨ ਕਰ ਚੁੱਕੇ ਹੋ, ਬਾਪੂ ਸੂਰਤ ਸਿੰਘ ਖਾਲਸਾ ਸੰਘਰਸ਼ ਜਾਰੀ ਹੈ, ਵੱਧ ਤੋਂ ਵੱਧ ਪੋਸਟ ਆ ਜਿਹੜੀ ਉਹਨਾਂ ਦੀ ਸ਼ੇਅਰ ਕੀਤੀ ਜਾਵੇ ਤਾਂ ਕਿ ਜਿਹੜਾ ਪ੍ਰਚਾਰ ਆ ਆਪਾਂ ਉਹਨਾਂ ਦੇ ਇਸ ਸੰਘਰਸ਼ ਦਾ ਉਹ ਸਿੱਖ ਸੰਗਤ ਤੱਕ ਪਹੁੰਚਾ ਸਕੀਏ। ਤੇ ਕਿਉਂਕਿ ਮੀਡੀਆ ਉਹਨਾਂ ਨੂੰ ਕਵਰ ਨਹੀਂ ਕਰ ਰਿਹਾ, ਇੰਡੀਆ ਦੇ ਵਿੱਚ ਕੋਈ ਵੀ ਖਬਰ ਅਖਬਾਰਾਂ ਦੇ ਵਿੱਚ ਬਹੁਤੀ ਨਹੀਂ ਆ ਰਹੀ, ਇਸ ਲਈ ਆਪਾਂ ਸੋਸ਼ਲ ਮੀਡੀਆ ਨੂੰ ਮੀਡੀਆ ਦੇ ਤੌਰ ਤੇ ਵਰਤੀਏ। ਇੰਸਟਾਗ੍ਰਾਮ, ਟਵਿੱਟਰ, ਫੇਸਬੁੱਕ, ਆਪਣੀ ਜਿਹੜੀ ਯੂਥ ਆ ਉਹਨਾਂ ਨੂੰ ਐਜੂਕੇਟ ਕਰੀਏ, ਉਹਨਾਂ ਨੂੰ ਸਾਥ ਦੇਣ ਲਈ ਕੋਸ਼ਿਸ਼ ਕਹੀਏ ਵੀ ਸਾਥ ਦਿੱਤਾ ਜਾਵੇ। ਇਸ ਸੰਘਰਸ਼ ਦਾ ਆਪਣੇ ਆਪ ਨੂੰ ਹਿੱਸਾ ਬਣਾਓ, ਸੋਸ਼ਲ ਮੀਡੀਆ ਦੀ ਵਰਤੋਂ ਕਰੋ। ਤੇ ਇੱਕ ਬੇਨਤੀ ਮੈਂ ਕਰਨਾ ਚਾਹੂੰਗੀ ਕਿ ਸਾਰੀ ਸੰਗਤ ਨੂੰ ਕਿ ਤੁਹਾਡੇ ਸਾਥ ਦੀ ਲੋੜ ਆ, ਸਿਰਫ ਮੋਰਲ ਸਪੋਰਟ ਦੀ ਲੋੜ ਆ ਤੁਹਾਡੀ, ਸਾਡੇ ਪਿਤਾ ਜੀ ਦੇ ਨਾਂ ਤੇ, ਪਰਿਵਾਰ ਦੇ ਨਾਂ ਤੇ ਜਾਂ ਇਸ ਸੰਘਰਸ਼ ਦੇ ਨਾਂ ਤੇ। ਬਿਲਕੁਲ ਕੋਈ ਵੀ ਪੈਸਾ ਕਿਸੇ ਵੀ ਇੰਡੀਵਿਜੂਅਲ ਜਾਂ ਗੁਰਦੁਆਰਾ ਸਾਹਿਬ ਕਮੇਟੀਜ਼ ਨੂੰ ਨਾ ਭੇਜਿਆ ਜਾਵੇ। ਤੇ ਜੇ ਤੁਸੀਂ ਹੈਲਪ ਕਰਨੀ ਚਾਹੁੰਦੇ ਹੋ ਤਾਂ ਸਿਰਫ ਮੋਰਲ ਸਪੋਰਟ ਤੁਹਾਡੀ ਚਾਹੀਦੀ ਹੈ, ਤੇ ਜਾਂ ਤੁਸੀਂ ਗੁਰਦੁਆਰਾ ਸਾਹਿਬ 'ਚ ਜਾਓ, ਚੌਪੀ ਸਾਹਿਬ ਦਾ ਪਾਠ, ਅਰਦਾਸ ਕਰੋ, ਬੰਦੀ ਸਿੰਘਾਂ ਦੀ ਰਿਹਾਈ ਦੀ ਅਰਦਾਸ ਕਰੋ ਤੇ ਸੰਘਰਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ। ਜੀ ਬਹੁਤ ਮਿਹਰਬਾਨੀ। ਸੋ ਇਸੇ ਦੇ ਨਾਲ ਜਿਹੜਾ ਸਾਡੇ ਕੋਲੇ ਸਮਾਂ ਹੈ ਉਹ ਆਲਮੋਸਟ ਖਤਮ ਹੋ ਚੁੱਕਿਆ। ਧੰਨਵਾਦੀ ਹਾਂ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਦੇ ਜਿਹੜੇ ਤੁਸੀਂ ਇਸ ਸ਼ੋਅ ਦੇ ਨਾਲ ਜੁੜੇ। ਤੇ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ, ਤੁਸੀਂ ਇਸ ਸੰਘਰਸ਼ ਬਾਰੇ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਫੇਸਬੁੱਕ ਫੈਨ ਪੇਜ ਬਾਪੂ ਸੂਰਤ ਸਿੰਘ ਖਾਲਸਾ ਸੰਘਰਸ਼ ਜਾਰੀ ਹੈ ਤੇ ਜਾ ਸਕਦੇ ਹੋ, ਜਾਂ ਤੁਸੀਂ freesikhprisoners.com ਤੋਂ ਜਾਣਕਾਰੀ ਲੈ ਸਕਦੇ ਹੋ। ਜੇ ਤੁਹਾਨੂੰ ਸਾਡੇ ਨਾਲ ਕੋਈ ਸਵਾਲ ਹੋਣ ਜਾਂ ਕੋਈ ਫੀਡਬੈਕ ਹੋਵੇ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਈਮੇਲ ਕਰ ਸਕਦੇ ਹੋ info@punjabiradiousa.com। ਪ੍ਰਭਦੇਵ ਸਿੰਘ, ਮਨਦੀਪ ਕੌਰ, ਹਰਵਿੰਦਰ ਸਿੰਘ ਕੰਗ, ਤੁਹਾਡੇ ਧੰਨਵਾਦੀ ਹਾਂ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਜੁੜਨ ਲਈ। ਸੋ ਇਸੇ ਦੇ ਨਾਲ ਇਜਾਜ਼ਤ ਲੈਂਦੇ ਹਾਂ। ਜਿਉਂਦੇ ਵਸਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।